USA ਸਭ ਤੋਂ ਜ਼ਿਆਦਾ ਅਸਾਈਲਮ ਸੀਕਰਸ ਦੀਆਂ ਐਪਲੀਕੇਸ਼ਨਾਂ ਰਿਜੈਕਟ ਕਰ ਰਹੀ ਆ ਬਾਈਡਨ ਪਾਲਿਸੀ ਦੇ ਅੰਡਰ। ਉਹ ਕਹਿੰਦੇ ਆ ਕਿ ਸਾਡਾ ਜਿਹੜਾ ਪਾਲਿਸੀ ਤਾਂ ਇਮੀਗ੍ਰੈਂਟਸ ਦੇ ਫੇਵਰ 'ਚ ਹੀ ਸੀਗੀ, ਪਰ ਆਪਾਂ ਅਮਰੀਕੀ ਸਰਕਾਰ ਦਾ ਵੀ ਦੇਖਣਾ। ਤੇ ਹੁਣ ਤੁਹਾਡੀ ਪ੍ਰਜ਼ੰਪਸ਼ਨ ਇਹ ਹੈ ਕਿ ਤੁਸੀਂ ਇਨਐਲੀਜੀਬਲ ਅਸਾਈਲਮ ਲਈ ਤੁਸੀਂ ਇੱਥੇ ਪੈਸੇ ਕਮਾਉਣ ਆਏ ਸੀਗੇ। ਡੇਟਾ ਸਾਹਮਣੇ ਆ ਕਿ 10 ਚੋਂ ਇੱਕ ਬੰਦਾ ਜਿਹੜਾ ਹੈਗਾ ਉਹੀ ਜਿਹੜਾ ਰੂਲ ਹੈ ਇਹਨੂੰ ਇਹਦੀ ਪ੍ਰਜ਼ੰਪਸ਼ਨ ਨੂੰ ਤੋੜ ਪਾ ਰਿਹਾ। ਬਾਕੀ ਸਾਰੇ 9 ਦੇ 9 ਜਾਣੇ ਉਹਨਾਂ ਦੇ ਕੋਲ ਕੋਈ ਰਾਹ ਨਹੀਂ ਹੈਗਾ ਕਿ ਉਹ ਸ਼ੋਅ ਕਰ ਸਕਣ ਕਿ ਅਸਾਈਲਮ ਫਾਈਲ ਕਰਕੇ ਆਏ ਆ, ਕਿਉਂ ਨਹੀਂ ਉਹਨਾਂ ਨੇ ਕੀਤਾ। ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰੇਡੀਓ USA ਦੇ ਸਰੋਤਿਆਂ ਨੂੰ ਮੇਰੇ ਵੱਲੋਂ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਜਿੰਨੇ ਵੀ ਸਾਡੇ ਸਰੋਤੇ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਜੂਨ ਦੀ 24 ਤਰੀਕ ਆ, ਦਿਨ ਸ਼ਨੀਚਰਵਾਰ ਆ। ਤੁਹਾਡੇ ਲਈ ਸਵੇਰ ਦਾ ਅਪਡੇਟ ਇਮੀਗ੍ਰੇਸ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ ਤੇ ਮੇਰੇ ਨਾਲ ਅਟਾਰਨੀ ਜੇ ਤਿਰਕੀਆਣਾ ਜੀ ਜੁੜੇ ਹੋਏ ਆ। ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਜੀ, ਜਿਵੇਂ ਸਰੋਤਿਆਂ ਨੂੰ ਪਤਾ ਹੀ ਹੈ ਵੀ ਹਰ ਸ਼ਨੀਚਰਵਾਰ ਨੂੰ ਆਪਾਂ ਸਵੇਰੇ 9 ਵਜੇ ਦੇ ਕਰੀਬ ਤੁਹਾਡੇ ਲਈ ਇਮੀਗ੍ਰੇਸ਼ਨ ਦੀ ਬਾਬਤ USA ਦੇ ਵਿੱਚ ਕੀ ਕੁਝ ਵਾਪਰ ਰਿਹਾ ਆ, ਕੀ ਅਪਡੇਟਸ ਹੈਗੀਆਂ ਆ, ਉਹ ਤੁਹਾਡੇ ਨਾਲ ਲੈ ਕੇ ਹਾਜ਼ਰ ਹੁੰਦੇ ਆ। ਅੱਜ ਵਾਲੇ ਸ਼ੋਅ ਦੇ ਵਿੱਚ ਅਸੀਂ ਕਾਲਸ ਨਹੀਂ ਲੈ ਸਕਾਂਗੇ, ਕੋਸ਼ਿਸ਼ ਕਰਾਂਗੇ ਅਗਲੇ ਵੀਕ ਵਾਲਾ ਜਿਹੜਾ ਸ਼ੋਅ ਆ ਉਹਦੇ ਵਿੱਚ ਕਾਲ ਲਈਆਂ ਜਾਣ। ਸੋ ਅੱਜ ਆਪਾਂ ਜੋ ਕੁਝ ਪਿਛਲੇ 5-7 ਦਿਨਾਂ ਦੇ ਵਿੱਚ ਵਾਪਰਿਆ ਆ, ਕੀ ਅਪਡੇਟਸ ਆ ਇਮੀਗ੍ਰੇਸ਼ਨ ਨੂੰ, ਉਹ ਆਪਾਂ ਅਟਾਰਨੀ ਜੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ। ਸੋ ਆਪਾਂ ਸਭ ਤੋਂ ਪਹਿਲਾਂ ਗੱਲਬਾਤ ਕਰੀਏ। ਕਹਿੰਦੇ ਵੀ USA ਸਭ ਤੋਂ ਜ਼ਿਆਦਾ ਅਸਾਈਲਮ ਸੀਕਰਸ ਦੀਆਂ ਐਪਲੀਕੇਸ਼ਨਾਂ ਰਿਜੈਕਟ ਕਰ ਰਹੀ ਆ ਬਾਈਡਨ ਪਾਲਿਸੀ ਦੇ ਅੰਡਰ। ਜੀ ਬਿਲਕੁਲ। ਸੋ ਬਾਈਡਨ ਐਡਮਿਨਿਸਟ੍ਰੇਸ਼ਨ ਦੀ ਜਿਹੜੀ ਹੁਣ ਨਵੀਂ ਪਾਲਿਸੀ ਆਈ ਆ, ਨਵੀਂ ਪਾਲਿਸੀ ਦਾ ਮਤਲਬ ਹੈਗਾ ਜਿਹੜੀ ਆਪਣੀ ਮੈਕਸੀਕੋ ਦੇ ਵਿੱਚੋਂ ਦੀ ਜਿਹੜੇ ਆ ਰਹੇ ਆ ਜਾਂ ਥਰਡ ਕੰਟਰੀ 'ਚ ਪੈਰ ਰੱਖ ਕੇ ਆ ਰਹੇ, ਉਹਨਾਂ ਨੂੰ ਉੱਥੇ ਅਸਾਈਲਮ ਫਾਈਲ ਕਰਨਾ ਪਹਿਲਾਂ ਜ਼ਰੂਰੀ, ਉੱਥੋਂ ਡਿਨਾਈ ਹੋਣਾ ਚਾਹੀਦਾ। ਤੇ ਉਹ ਲੋਕਾਂ ਹੁਣ ਉਹ ਇਹਨਾਂ ਨੇ ਪਾਲਿਸੀ ਲਾਗੂ ਕਰਨੀ ਸ਼ੁਰੂ ਕਰਤੀ ਹੈ ਤੇ ਇਹਦੇ ਕਰਕੇ ਜਿਹੜੀ ਉਹਨਾਂ ਦੀ ਪਰਸੈਂਟੇਜ ਆ ਉਹ ਕਾਫੀ ਡਿੱਗ ਪਈ ਹੈ, ਹੈ ਨਾ। ਤੇ ਆਪਣੇ ਹੁਣ ਇਹ ਤਾਂ ਨਹੀਂ ਪਤਾ ਕਿ ਜਿਹੜੇ ਸਾਡੇ ਪੰਜਾਬੀ ਆ ਰਹੇ ਉਹਨਾਂ ਦੀ ਪਰਸੈਂਟੇਜ ਵੀ ਘਟੀ ਆ, ਪਰ ਇਹ ਜ਼ਰੂਰ ਹੈ ਕਿ ਜਿਹੜੇ ਹੁਣ ਸਾਊਥ ਅਮਰੀਕਾ ਤੋਂ ਲੋਕੀ ਆ ਉਹਨਾਂ ਦਾ ਇੱਦਾਂ ਕਿ ਉਹਨਾਂ ਨੇ, ਕਿਉਂਕਿ ਉਹਨਾਂ ਦਾ ਤਾਂ ਦੇਸ਼ ਜਿਹੜੇ ਰਿਲੇਟਿਵਲੀ ਲਾਗੇ ਪੈਂਦੇ ਆ, ਸਮੁੰਦਰ ਨੂੰ ਟੱਪ ਕੇ ਨਹੀਂ ਆਉਣਾ ਪੈਂਦਾ ਜੀ। ਉਹਨਾਂ ਦਾ ਹਮੇਸ਼ਾ ਇੱਦਾਂ ਰਿਹਾ ਕਿ ਉਹ ਦੇਖਦੇ ਆ ਕਿ ਪਾਲਿਸੀਆਂ ਕੀ ਚੱਲਦੀਆਂ, ਕਦੋਂ ਢਿੱਲ ਦਿੰਦੀ ਹੈ ਸਰਕਾਰਾਂ ਤੇ ਕਦੋਂ ਉਹਨਾਂ ਦਾ ਕੰਮ ਖਰਾਬ ਹੋ ਸਕਦਾ। ਸੋ ਉਹਦੇ ਹਿਸਾਬ ਨਾਲ ਉਹ ਆਪਣਾ ਫੈਸਲਾ ਜਿਹੜਾ ਲੈ ਸਕਦੇ ਆ, ਹੈ ਨਾ। ਤੇ ਜਿਹੜਾ ਹੁਣ ਪੰਜਾਬ ਤੋਂ ਤੁਰਿਆ ਉਹਨੂੰ ਤਾਂ ਚਲੋ ਪਤਾ ਵੀ ਨਹੀਂ, ਇੰਨੀ ਦੂਰੋਂ ਦੀ ਆਉਂਦਾ, ਤਾਂ ਉਹਨਾਂ ਦਾ ਤਾਂ ਹੁੰਦਾ ਕਿ ਇੱਕ ਵਾਰੀ ਸਾਊਥ ਅਮਰੀਕਾ ਪਹੁੰਚੀਏ ਤੇ ਫਿਰ ਅੱਗੇ ਦੇਖਾਂਗੇ। ਸੋ ਇਹਨਾਂ ਦੇ ਹੁਣ ਜਿਹੜੇ ਨਵਾਂ ਡੇਟਾ ਆਇਆ ਉਹਦੇ ਹਿਸਾਬ ਨਾਲ ਕਾਫੀ ਜਿਹੜੀ ਇਹਨਾਂ ਦੀ ਪਰਸੈਂਟੇਜ ਜਿਹੜੀ ਸੀਗੀ ਅਸਾਈਲਮ ਸੀਕਰਾਂ ਦੀ ਉਹ ਘਟ ਗਈ ਹੈ ਜੀ। ਇਹ ਜਿਹੜਾ ਹੁਣ ਨੰਬਰ ਸੀਗਾ, ਇਹ ਟਾਈਮਸ ਜਿਹੜਾ ਨਿਊਜ਼ਪੇਪਰ ਆ ਉਹਨਾਂ ਨੇ ਪ੍ਰੋਵਾਈਡ ਕਰਾਇਆ ਤੇ ਇਹ ਜਿਹੜੀਆਂ ਨਵੀਆਂ ਲਿਮਿਟਸ ਇਹਨਾਂ ਨੇ ਰੱਖਤੀਆਂ। ਸਰਕਾਰ ਕਹਿੰਦੀ ਹੈ ਕਿ ਜੇ ਆਪਾਂ ਇਹ ਲਿਮਿਟ ਵਗੈਰਾ ਇੱਦਾਂ ਦੀਆਂ ਨਾ ਆਪਾਂ ਲਾਈਏ ਤੇ ਜਿਹੜੇ ਲੋਕਲ ਟਾਊਨ ਪੈਂਦੇ ਆ, ਬਾਰਡਰ ਟਾਊਨ ਪੈਂਦੇ ਆ, ਉਹਨਾਂ ਦੇ ਵਿੱਚ ਜਿਹੜੀਆਂ ਕਮਿਊਨਿਟੀ ਵਸੀਆਂ ਵਾ ਉਹਨਾਂ ਨੂੰ ਥੋੜੀ ਜਿਹੀ ਪ੍ਰੋਬਲਮ, ਥੋੜੀ ਨਹੀਂ, ਉਹਨਾਂ ਨੂੰ ਕਾਫੀ ਪ੍ਰੋਬਲਮ ਆਉਣੀ ਹੈ। ਤੇ ਸਾਡੇ ਜਿਹੜੇ ਲੀਗਲ ਰਿਸੋਰਸਿਸ ਆ ਫੈਡਰਲ ਗਵਰਨਮੈਂਟ ਦੇ, ਸਟੇਟ ਗਵਰਨਮੈਂਟਸ ਦੇ, ਉਹ ਬਹੁਤ ਜ਼ਿਆਦਾ ਯੂਜ਼ ਹੋ ਰਹੇ, ਆਪਾਂ ਲੋਕਾਂ ਨੂੰ ਰੋਕ ਨਹੀਂ ਪਾ ਰਹੇ। ਤਾਂ ਕਰਕੇ ਉਹ ਕਹਿੰਦੇ ਆ ਕਿ ਸਾਡਾ ਜਿਹੜਾ ਪਾਲਿਸੀ ਤਾਂ ਇਮੀਗ੍ਰੈਂਟਸ ਦੇ ਫੇਵਰ 'ਚ ਹੀ ਸੀਗੀ, ਪਰ ਆਪਾਂ ਅਮਰੀਕੀ ਸਰਕਾਰ ਦਾ ਵੀ ਦੇਖਣਾ। ਤੇ ਹੁਣ ਜਦੋਂ ਕਿ ਬਾਰਡਰ ਐਡਾ ਜ਼ਿਆਦਾ ਖੁੱਲ੍ਹ ਗਿਆ, ਜੇ ਆਪਾਂ ਇਹ ਰੂਲ ਰਿਸਟ੍ਰਿਕਸ਼ਨ ਨਾ ਲਾਈਏ ਤਾਂ ਫਿਰ ਜਿਹੜਾ ਹੈਗਾ ਉਹ ਜਿਹੜੇ ਅਮਰੀਕਨ ਸਿਟੀਜ਼ਨ ਆ ਬਾਰਡਰਾਂ 'ਤੇ ਰਹਿੰਦੇ, ਉਹਨਾਂ ਨੂੰ ਕਾਫੀ ਜਿਹੜੀ ਪ੍ਰੋਬਲਮ ਆਉਣੀ ਹੈ ਜੀ। ਉਹ ਜਿੱਦਾਂ ਕਿ ਦੱਸਿਆ ਸੀਗਾ ਕਿ ਥਰਡ ਕੰਟਰੀ 'ਚੋਂ ਲੰਘ ਰਹੇ ਬੰਦੇ ਨੂੰ ਇਹ ਅਸਾਈਲਮ ਪਹਿਲਾਂ ਉੱਥੇ ਫਾਈਲ ਕਰਨਾ ਜ਼ਰੂਰੀ ਆ, ਤੇ ਜੇ ਨਹੀਂ ਕਰਦਾ ਉਹ ਫਾਈਲ ਤੇ ਉਹ ਕਹਿੰਦੇ ਕਿ ਅਮਰੀਕਾ ਦੇ ਵਿੱਚ ਤੁਹਾਡੀ ਪ੍ਰਜ਼ੰਪਸ਼ਨ ਇਹ ਹੈ ਕਿ ਤੁਸੀਂ ਇਨਐਲੀਜੀਬਲ ਅਸਾਈਲਮ ਲਈ ਤੁਸੀਂ ਇੱਥੇ ਪੈਸੇ ਕਮਾਉਣ ਆਏ ਸੀਗੇ ਤੇ ਤੁਹਾਡਾ ਅਸਾਈਲਮ ਦਾ ਕਲੇਮ ਨਹੀਂ ਹੈਗਾ ਜੀ। ਤੇ ਆਫ ਕੋਰਸ ਇਹਨਾਂ ਦੇ ਆਪਾਂ ਕਾਫੀ ਡਿਟੇਲ 'ਚ ਡਿਸਕਸ਼ਨ ਕੀਤੀ ਸੀ ਕਿ ਕਈ ਥੋੜ੍ਹੀਆਂ ਬਹੁਤੀਆਂ ਦੀਆਂ ਐਕਸੈਪਸ਼ਨਸ ਵੀ ਹੈਗੀਆਂ ਨਾ ਜੀ। ਤੇ ਜਿਹੜੇ ਬਿਨਾਂ ਆਥੋਰਾਈਜੇਸ਼ਨ ਤੋਂ ਆਉਂਦੇ ਆ ਉਹ ਇਹ ਰੂਲ ਦੇ ਸਬਜੈਕਟ ਆ। ਜਿਹੜੇ ਵੀਜ਼ੇ ਵਾਲੇ ਆ ਰਹੇ ਆ, ਡਾਇਰੈਕਟ ਆ ਰਹੇ ਆ, ਸਿੱਧੀ ਫਲਾਈਟਾਂ, ਉਹਨਾਂ ਨੂੰ ਇਹ ਪ੍ਰੋਬਲਮ ਨਹੀਂ ਹੈਗੀ। ਤੇ ਹੁਣ ਜੇ ਡੇਟਾ ਦੀ ਗੱਲ ਕਰੀਏ ਤਾਂ ਸਿੰਗਲ ਅਡਲਟ ਮਾਈਗਰੈਂਟ ਜਿਹੜਾ ਮਤਲਬ ਕਿ ਫੈਮਲੀਆਂ ਦੇ ਨਾਲ ਨਹੀਂ, ਜਿਹੜਾ ਅਡਲਟ ਇੱਕ ਜਿਹੜਾ ਮੇਲ ਆ ਉਹ ਜ਼ਿਆਦਾ, ਜਿਹੜਾ ਆંકੜੇ ਉਹਨਾਂ ਦੇ ਜ਼ਿਆਦਾ ਸੀਗੇ ਨੋਰਮਲੀ, ਉਹ ਕਿਉਂਕਿ ਜੰਗਲ 'ਚ ਸਫ਼ਰ ਤੈਅ ਕਰ ਸਕਦੇ ਆ, ਬਾਰਡਰ ਟੱਪ ਸਕਦੇ ਆ ਜੀ। ਤੇ ਜਿਹੜੇ ਸਿੰਗਲ ਅਡਲਟ ਸੀਗੇ ਉਹਨਾਂ ਦਾ 83% ਜਿਹੜਾ ਸੀਗਾ ਉਤੋਂ 46% ਤੇ ਡਰੋਪ ਹੋ ਗਿਆ। ਇਹ ਜਿਹੜਾ ਇਨੀਸ਼ੀਅਲ ਸਕਰੀਨਿੰਗ ਜਿਹੜੀ ਉਹ ਕ੍ਰੈਡੀਬਲ ਫਿਰ ਇੰਟਰਵਿਊ ਆ, ਜਿਹਨੂੰ ਬਿਆਨ ਕਿਹਾ ਜਾਂਦਾ ਜੀ, ਉਹਦਾ ਜਿਹੜੀ ਪਰਸੈਂਟੇਜ ਡਰੋਪ ਤੁਸੀਂ ਦੇਖ ਲਓ ਕਿ 83 ਤੋਂ 46% ਤੇ ਪਹੁੰਚ ਗਈ ਹੁਣ। ਤੇ ਜਿਹੜਾ 83% ਰੇਟ ਸੀਗਾ ਇਹ ਹੈਗਾ ਕਿ ਜਿਹੜੀ
ਇਹ ਜਿਹੜਾ 83% ਵਾਲਾ ਡੇਟਾ ਇਹਨਾਂ ਨੇ 2014 ਤੇ 2019 ਦੇ ਵਿੱਚ ਇਕੱਠਾ ਕੀਤਾ। ਮਤਲਬ ਕਿ ਸਾਰੇ ਸਾਲਾਂ ਦੀ ਇਹਨਾਂ ਨੇ ਐਵਰੇਜ ਲਾਈ ਆ, ਕਿੰਨਾ ਡੇਟਾ, ਕਿੰਨੇ ਲੋਕੀ ਆਉਂਦੇ ਸੀਗੇ। ਤੇ ਹੁਣ ਜਿਹੜਾ ਨਵਾਂ ਡੇਟਾ ਹੈਗਾ, ਕਿਉਂਕਿ ਕੋਵਿਡ 'ਚ ਤਾਂ ਚਲੋ ਵੈਸੇ ਹੀ ਬਹੁਤ ਘੱਟ ਲੋਕੀ ਆਏ ਨਾ, ਕਿਉਂਕਿ ਟਾਈਟਲ 42 ਸੀਗਾ, ਉਹ ਤਾਂ ਮੈਟਰ ਨਹੀਂ ਕਰਦਾ, ਉਹਨੂੰ ਤਾਂ ਗੇ ਨਹੀਂ ਸਕਦੇ ਜੀ। ਤੇ ਹੁਣ ਜਿਹੜਾ ਨਵਾਂ ਵਾਲਾ ਡੇਟਾ, ਜਦੋਂ ਟਾਈਟਲ 42 ਹਟਿਆ ਮਈ 12 ਤੋਂ ਲੈ ਕੇ ਜੂਨ 13 ਤੱਕ, ਹੈ ਨਾ, ਤਕਰੀਬਨ 1 ਮਹੀਨੇ ਦਾ ਟਾਈਮ। ਸੋ ਇਹਨਾਂ ਨੇ ਪੁਰਾਣੀ ਸਾਰੀਆਂ ਜਿਹੜੀਆਂ ਸੀਗੀਆਂ 14 ਤੋਂ 19 ਦੀਆਂ ਐਵਰੇਜ ਕੱਢੀਆਂ ਆਪਣੀ, ਤੇ ਹੁਣ ਜਿਹੜੀ ਟਾਈਟਲ 42 ਖਤਮ ਹੋਣ ਤੋਂ ਬਾਅਦ ਜਿਹੜਾ 1 ਮਹੀਨੇ ਦੀ ਇਹਨਾਂ ਨੇ ਆਪਣੀ ਐਵਰੇਜ ਕੱਢੀ। ਤੇ 1 ਮਹੀਨੇ 'ਚ ਇਹਨਾਂ ਦਾ ਜਿਹੜਾ ਹੈਗਾ ਉਹ ਡਰੋਪ ਬਹੁਤ ਜ਼ਿਆਦਾ ਹੈਗਾ ਕਿ ਕਿੰਨੇ ਸਾਲਾਂ ਵਾਲੇ ਲੋਕੀ ਬਾਰਡਰ ਟੱਪ ਰਹੇ ਇਸ ਵੇਲੇ ਜੀ। ਤੇ ਜਿਹੜੀ ਇਹ ਹੁਣ ਡਰੋਪ ਹੈਗਾ, ਬਾਈਡਨ ਸਰਕਾਰ ਇਹਨੂੰ ਪੂਰਾ ਵਰਤ ਰਹੀ ਆ ਆਪਣੇ ਇਲੈਕਸ਼ਨ ਕੈਂਪੇਨ ਦੇ ਵਿੱਚ ਵੀ, ਉੱਦਾਂ ਵੀ, ਕਿ ਆਪਾਂ ਬਹੁਤ ਕੰਮ ਕਰ ਰਹੇ ਹਾਂ, ਆਪਾਂ ਬਾਰਡਰ ਸਿਕਿਉਰ ਕਰ ਰਹੇ ਹਾਂ। ਤੇ ਜਿਹੜੇ ਰਿਪਬਲਿਕਨ ਆ, ਉਹ ਸਾਨੂੰ ਪਤਾ ਹੀ ਹੈ ਨਾ, ਉਹ ਕਹਿੰਦੇ ਕਿ ਲੋਕੀ ਬਹੁਤ ਜ਼ਿਆਦਾ ਆ ਗਏ, ਉਹ ਆਪਣੀਆਂ ਪ੍ਰੋਬਲਮਾਂ ਦੱਸ ਰਹੇ ਆ ਜੀ। ਰਿਪਬਲਿਕਨ ਨੇ ਵੀ ਬੜੀ ਕੋਸ਼ਿਸ਼ ਕੀਤੀ, ਬਾਰਡਰ ਵਾਲ ਬਣਾਈ, ਕਈ ਕੁਛ ਕੀਤਾ, ਤੇ ਉਹ ਵੀ ਸਕਸੈਸਫੁਲ ਨਹੀਂ ਹੋ ਪਏ। ਤੇ ਟਰੰਪ ਨੇ ਵੀ ਇਹ ਜਿਹੜਾ ਸੀਗਾ 3rd ਕੰਟਰੀ ਬੈਨ ਵਾਲਾ, ਟ੍ਰਾਂਜ਼ਿਟ ਬੈਨ ਵਾਲਾ, ਰਿਮੇਨ ਇਨ ਮੈਕਸੀਕੋ ਪ੍ਰੋਗਰਾਮ, ਇਹ ਪਹਿਲਾਂ ਉਹਨਾਂ ਨੇ ਲਾਗੂ ਕੀਤਾ ਸੀਗਾ। ਜੀ। ਤੇ ਜਿਹੜੇ ਇਮੀਗ੍ਰੈਂਟ ਐਡਵੋਕੇਟ ਆ, ਉਹ ਹੁਣ ਬਾਈਡਨ ਦਾ ਕ੍ਰਿਟਿਸਿਜ਼ਮ ਕਰ ਰਹੇ ਆ ਕਿ ਇਹ ਵੀ ਉਹੀ ਕੰਮ ਕਰ ਰਿਹਾ, ਟਰੰਪ ਵਾਲੀ ਪਾਲਿਸੀ ਨੂੰ ਇਹ ਅੱਗੇ ਵਧਾ ਰਿਹਾ। ਤੇ ਜਿਹੜਾ ਅਮਰੀਕਨ ਸਿਵਲ ਲਿਬਰਟੀਜ਼ ਯੂਨੀਅਨ ਹੈ, ACLU, ਉਹਨਾਂ ਨੇ ਸੈਨ ਫ੍ਰਾਂਸਿਸਕੋ ਦੇ ਵਿੱਚ ਫੈਡਰਲ ਕੋਰਟ ਦੇ ਵਿੱਚ ਇਹਨਾਂ ਦੇ ਖਿਲਾਫ ਕੇਸ ਕੀਤਾ ਬਾਈਡਨ ਸਰਕਾਰ ਦਾ। ਜੀ। ਉਹਦਾ ਅਜੇ ਕੋਈ ਫੈਸਲਾ ਨਹੀਂ ਆਇਆ ਕਿ ਕਿੱਧਰ ਨੂੰ ਹੋਣਾ। ਤੇ ਇਹ ਜਿਹੜਾ ਦੱਸਦੇ ਜਾਈਏ ਕਿ ਇਹ ਉਹੀ ਜੱਜ ਮੋਰੇ ਆ ਜਿਹਨੇ ਟਰੰਪ ਦਾ ਜਿਹੜਾ ਫੈਸਲਾ ਸੀਗਾ ਉਹ ਰੋਕਿਆ ਸੀਗਾ। ਸੋ ਟਰੰਪ ਦਾ ਸੀਗਾ ਬੈਨ, ਇਹ ਵੀ ਸੈਨ ਫ੍ਰਾਂਸਿਸਕੋ ਦੇ ਜੱਜ ਨੇ ਰੋਕਿਆ ਸੀਗਾ। ਤੇ ਫਿਰ ਇਹ ਸੁਪਰੀਮ ਕੋਰਟ ਤੱਕ ਰਾਉਂਡ ਲਾ ਗਿਆ, ਤੇ ਸੁਪਰੀਮ ਕੋਰਟ ਨੇ ਕਿਹਾ ਕਿ ਇਹ ਗਲਤ ਆ। ਤੇ ਹੁਣ ACLU ਨੇ ਬਾਈਡਨ ਦੇ ਖਿਲਾਫ ਵੀ ਸੈਨ ਫ੍ਰਾਂਸਿਸਕੋ ਕੋਰਟ ਦੇ ਵਿੱਚ ਕੇਸ ਦਾਇਰ ਕੀਤਾ। ਤੇ ਦੇਖਦੇ ਆ ਹੁਣ ਇਹ ਕਿ ਉੱਥੇ ਗੱਲ ਮੁੱਕਦੀ ਆ ਕਿ ਉੱਪਰ ਇਹ ਸੁਪਰੀਮ ਕੋਰਟ ਦਾ ਰਾਉਂਡ ਲਾ ਕੇ ਆਉਂਦਾ, ਹੈ ਨਾ। ਜੀ। ਤੇ ਇਹ ਜਿਹੜਾ ਡੇਟਾ ਹੁਣ ਮਿਲਿਆ ਤੋਂ, ਜਿਹੜੇ ਇਮੀਗ੍ਰੈਂਟ ਐਡਵੋਕੇਟ ਆ, ਉਹ ਕਹਿੰਦੇ ਆ ਕਿ ਆਪਾਂ ਪਹਿਲਾਂ ਹੀ ਕਹਿੰਦੇ ਸੀ ਕਿ ਬਹੁਤ ਸਟ੍ਰਿਕਟ ਆ, ਬਹੁਤ ਹਾਰਸ਼ ਆ ਇਹ ਜਿਹੜਾ ਤੁਹਾਡਾ, ਇਹਨਾਂ ਬਹੁਤ ਘੱਟ ਲੋਕੀ ਜਿਹੜੇ ਕੁਆਲੀਫਾਈ ਕਰੂਗੇ। ਤੇ ਇਹ ਜਿਹੜਾ ਡੇਟਾ ਹੁਣ ਰਿਪਬਲਿਕਨ ਕਿਉਂਕਿ ਅਟੈਕ ਬਹੁਤ ਕਰਦੇ ਸੀਗੇ ਡੈਮੋਕ੍ਰੇਟਸ ਤੇ ਕਿ ਤੁਸੀਂ ਲੋਕਾਂ ਨੂੰ ਰੋਕਦੇ ਨਹੀਂ, ਬਾਰਡਰ ਖੁੱਲਾ ਕਰਤਾ ਤੁਸੀਂ। ਜੀ। ਡੇਟਾ ਆਬਵੀਅਸਲੀ ਉਹਨਾਂ ਨੂੰ ਕੰਟਰਾਡਿਕਟ ਕਰਦਾ। ਤੇ ਹੁਣ ਜਿਹੜਾ ਡੇਟਾ, ਇਹ ਤਾਂ ਜਿਹੜੀਆਂ ਸੰਸਥਾਵਾਂ, ਇਹ 'ਚ ਕੋਈ ਝੂਠ ਤਾਂ ਬੋਲਿਆ ਨਹੀਂ ਜਾ ਸਕਦਾ ਇੱਕ ਲੈਵਲ ਤੇ, ਹੁਣ ਬਾਕੀ ਤਾਂ ਪਤਾ ਨਹੀਂ ਅੰਦਰੋਂ ਏਜੰਸੀਆਂ ਕਿੱਦਾਂ ਕੰਮ ਕਰਦੀਆਂ। ਜੀ। ਤੇ ਉਹ ਕਹਿੰਦੇ ਕਿ 10 ਚੋਂ ਇੱਕ ਬੰਦਾ ਪਤਾ, ਜਿਹੜਾ ਉਹਨਾਂ ਦੇ ਡੇਟਾ ਸਾਹਮਣੇ ਹੈ ਕਿ 10 ਚੋਂ ਇੱਕ ਬੰਦਾ ਜਿਹੜਾ ਹੈਗਾ ਉਹੀ ਜਿਹੜਾ ਰੂਲ ਹੈ ਇਹਨੂੰ, ਇਹਦੀ ਪ੍ਰੈਜ਼ੰਪਸ਼ਨ ਨੂੰ ਤੋੜ ਪਾ ਰਿਹਾ। ਬਾਕੀ ਸਾਰੇ 9 ਦੇ 9 ਜਾਣੇ, ਉਹਨਾਂ ਦੇ ਕੋਲ ਕੋਈ ਰਾਹ ਨਹੀਂ ਹੈਗਾ ਕਿ ਉਹ ਸ਼ੋਅ ਕਰ ਸਕਣ ਕਿ ਅਸਾਲਮ ਫਾਈਲ ਕਰਕੇ ਆਏ ਆ, ਕਿਉਂ ਨਹੀਂ ਉਹਨਾਂ ਨੇ ਕੀਤਾ। ਤੇ ਇਹਨੂੰ ਜੇ ਹੋਰ ਆਪਾਂ ਡਿਟੇਲ 'ਚ ਜਾਈਏ, 8200 ਜਿਹੜੇ ਅਸਾਲਮ ਸੀਕਰ ਸੀਗੇ, ਉਹਨਾਂ ਨੇ ਬਾਰਡਰ ਜਿਹੜਾ ਕ੍ਰਾਸ ਕੀਤਾ, ਤੇ ਉਹਨਾਂ ਤੇ ਇਹ ਰੂਲ 8200 ਜਾਣਿਆਂ ਤੇ ਇਹ ਰੂਲ ਜਿਹੜਾ ਲਾ ਚੁੱਕੇ ਆ ਆਲਰੇਡੀ। ਜੀ। ਹੁਣ ਇਹ ਨਹੀਂ ਪਤਾ ਕਿ ਕਿੰਨੇ ਪੰਜਾਬੀ ਆ, ਕਿੰਨੇ ਮੈਕਸੀਕੋ ਤੋਂ ਆ। ਮੈਕਸੀਕੋ ਵਾਲਿਆਂ ਤੋਂ ਚਲੋ ਇਹ ਲਾਗੂ ਨਹੀਂ ਹੁੰਦਾ, ਕਿੰਨੇ ਸਾਊਥ ਅਮਰੀਕਾ ਤੋਂ ਜਾਂ ਹੋਰ ਕੰਟਰੀ ਤੋਂ ਹੈਗੇ। ਜੀ। ਤੇ ਜਿਹੜੇ ਇਹ 8200 ਲੋਕਾਂ 'ਚੋਂ 88%, ਆਲਮੋਸਟ 90% ਤੁਸੀਂ ਲਾ ਲਓ, 90% ਲੋਕਾਂ ਦਾ ਜਿਹੜਾ ਅਸਾਈਲਮ ਦਾ ਚਾਂਸ ਆ ਉਹ ਲਿਮਿਟ ਹੋ ਜਾਂਦਾ। ਮਤਲਬ ਕਿ 10% ਸਿਰਫ ਲੋਕ ਜਿਹੜੇ ਆ ਉਹ ਇਹ ਨਵਾਂ ਰੂਲ ਦੇ ਹਿਸਾਬ ਨਾਲ ਆਪਣੀ ਰਿਕੁਆਇਰਮੈਂਟ ਮੀਟ ਕਰ ਪਾ ਰਹੇ ਆ, 90% ਲੋਕ ਨਹੀਂ ਕਰ ਪਾ ਰਹੇ। ਸੋ ਜਿੱਦਾਂ ਉਹ ਕਹਿ ਰਹੇ ਕਿ 10 ਚੋਂ ਇੱਕ ਜਾਣਾ ਜਿਹੜਾ ਉਹ ਸਕਸੈਸਫੁਲ ਹੁੰਦਾ, ਬਾਕੀ ਸਾਰੇ ਸਕਸੈਸਫੁਲ ਨਹੀਂ ਹੋ ਪਾ ਰਹੇ ਅੱਜ ਦੀ ਡੇਟ ਦੇ ਵਿੱਚ। ਤੇ ਇਹਨਾਂ ਦਾ ਹੁਣ ਰੀਜ਼ਨ ਇਹੀ ਹੈ ਕਿ ਇੱਕ ਹਾਇਰ ਸਟੈਂਡਰਡ, ਜਿੱਦਾਂ ਪਹਿਲਾਂ ਤਾਂ ਸੀਗਾ ਨਾ ਕਿ ਬਾਰਡਰ ਤੇ ਆਇਆ, ਲੋਕਾਂ ਨੂੰ ਭਾਵੇਂ ਨਹੀਂ ਵੀ ਆਪਣੀਆਂ ਕੇਸ ਦੇ ਸਾਰੇ ਫੈਕਟ ਯਾਦ ਆ, ਕਿ ਮਾੜਾ ਜਿਹਾ ਪੁੱਛਿਆ ਕਿ ਕੀ ਸੀਗਾ, ਕਿੱਦਾਂ ਹਮਲੇ ਹੋਏ, ਤੇ ਜੇ ਬੰਦੇ ਦੇ ਜਵਾਬ ਰਲਦੇ ਆ ਤੇ ਉਹਨੂੰ ਉਹ ਕਹਿੰਦੇ ਸੀ ਕਿ ਹੁਣ ਅੱਗੇ ਤੇਰਾ ਜੱਜ ਜਿਹੜਾ ਹੈਗਾ ਉਹ ਕਾਰਵਾਈ ਕਰੂਗਾ। ਤੇ ਹੁਣ ਉਹਨੇ ਕੀ ਕੀਤਾ ਕਿ ਹੁਣ ਉੱਤੇ ਸਖਤੀ ਜ਼ਿਆਦਾ ਕਰਤੀ। ਹੁਣ ਜਿਹੜਾ ਨਵਾਂ ਬੰਦਾ ਹੁੰਦਾ ਉਹਨੂੰ, ਉਹਦਾ ਜਿਹੜਾ ਹਾਇਰ ਸਟੈਂਡਰਡ ਸਕਰੀਨਿੰਗ ਦਾ ਇਹਨਾਂ ਨੇ ਕਰਤਾ। ਤੇ ਉਹ ਜਿਹੜਾ ਹੁਣ ਸਟੈਂਡਰਡ ਆ ਉਹਨੂੰ ਤੋੜਨਾ ਜਿਹੜਾ ਹੈਗਾ ਮੁਸ਼ਕਿਲ ਆ, ਕਿਉਂਕਿ ਜਿਹੜਾ ਇੱਕ ਤਾਂ ਨਵਾਂ ਬੰਦਾ ਦਾ ਉਹਨੂੰ ਸਮਝ ਨਹੀਂ, ਪਹਿਲੀ ਗੱਲ ਤਾਂ ਉਹਨੂੰ ਇਮੀਗ੍ਰੇਸ਼ਨ ਲਾਅ ਦੀ ਸਮਝ ਇੱਥੇ ਆ ਕੇ ਲੱਗਦੀ ਹੈ। ਕਈ ਤਾਂ ਵੀ ਕਾਲ ਕਰਦੇ ਆ ਕਿ ਸਾਡੇ ਆਪਣੇ ਕੇਸ ਸੀਗੇ। ਤੇ ਇਸੇ ਹਫ਼ਤੇ ਇੱਕ ਬਾਈ ਨੇ ਕਾਲ ਕੀਤਾ ਸੀ, ਕਹਿੰਦਾ ਮੈਂ ਤਾਂ ਭਾਜੀ ਪੜ੍ਹਿਆ ਲਿਖਿਆ ਵੀ ਸੀਗਾ, ਸਾਰਾ ਨੌਲੇਜ ਵੀ ਮੈਨੂੰ ਸੀ, ਪਰ ਕਹਿੰਦਾ ਜਿਹੜੀ ਪ੍ਰੈਕਟੀਕਲ ਨੌਲੇਜ ਕੀ ਹੈਗੀ ਆ, ਕਹਿੰਦਾ ਆਪਣਾ ਸ਼ੋਅ ਜਿਹੜੇ ਸੁਣਦੇ ਸੀਗੇ, ਕਹਿੰਦਾ ਇਹ ਤੋਂ ਬੜੀ ਕਹਿੰਦਾ ਇਨਫੋਰਮੇਸ਼ਨ ਮਿਲੀ ਆ। ਕਈ ਲੋਕਾਂ ਨੇ ਜਿਹੜੀ ਗੱਲ ਕਹੀ ਹੈ ਨਾ, ਨਵਾਂ ਬੰਦਾ ਜਿਹੜਾ ਤੁਰਿਆ ਵਾ ਬਾਰਡਰ ਤੋਂ ਆ ਰਿਹਾ ਵਾ, ਉਹਨੂੰ ਇੰਨੀ ਸਮੇਂ ਥੋੜ੍ਹਾ, ਉਹ ਤਾਂ ਹੁਣ ਜਿੱਦਾਂ ਕੋਈ +2 ਦਾ ਜਵਾਕ ਆ, ਕੋਈ 10ਵੀਂ ਦਾ ਜਵਾਕ ਆ, ਯੰਗ ਜਿਹੜੇ ਬੰਦੇ ਆ ਰਹੇ ਆ ਪੰਜਾਬ ਤੋਂ। ਜੀ।
ਉਹ ਤਾਂ ਆਪਣਾ ਹੀ ਉਹਨਾਂ ਨੂੰ ਪਤਾ ਕਿ ਕੀ ਆ, ਕਿਹੜੀ ਮੈਂਬਰਸ਼ਿਪ ਆ, ਕੀ ਹੋਇਆ ਸੀਗਾ, ਉਹਨਾਂ ਕੁ ਪਤਾ। ਉਹ ਤੋਂ ਇਲਾਵਾ ਤਾਂ ਉਹਨਾਂ ਨੂੰ ਪਤਾ ਨਹੀਂ। ਉਹ ਤਾਂ ਜਿਹੜੇ ਉਹਨਾਂ ਤੋਂ ਮੋਹਰੇ ਲੰਘ ਕੇ ਆਏ ਆ ਮਹੀਨੇ 2 ਮਹੀਨੇ ਪਹਿਲਾਂ, ਉਹਨਾਂ ਨੂੰ ਵੇਖ ਰਹੇ ਕਿ ਇਹ ਵੀ ਲੰਘ ਗਏ ਆ, ਹਨਾ। ਤੇ ਜਾਂ ਹੋਰ ਉਹਨਾਂ ਦਾ ਕੋਈ ਪੇਂਡੂ ਲੰਘਿਆ ਤਾਂ ਉਹਨਾਂ ਦੀ ਗਾਈਡੈਂਸ ਦੇ ਹਿਸਾਬ ਨਾਲ ਆ ਰਹੇ ਆ। ਤੇ ਗੱਲ ਇਹ ਆ ਕਿ ਹੁਣ ਇਹ ਜਿਹੜਾ ਸ਼ੋਅ ਆਪਣਾ, ਹਨਾ ਜੀ ਤੇ ਕਈ ਵਾਰੀ ਸਾਨੂੰ ਇਹ ਵੀ ਕਹਿੰਦੇ ਕਿ ਯਾਰ ਤੁਸੀਂ ਨੈਗੇਟਿਵ ਖਬਰਾਂ ਬਹੁਤ ਸੁਣਾਉਂਦੇ ਆ। ਜੀ ਨੈਗੇਟਿਵ ਖਬਰਾਂ ਹੁਣ ਏਦਾਂ ਕਿ ਜੇ ਤੁਸੀਂ 50 70 ਲੱਖ ਲਾ ਕੇ ਆ ਰਹੇ ਆ, ਤੇ ਅੱਜ ਦੀ ਡੇਟ 'ਚ ਉਹ ਕਹਿ ਰਹੇ ਆ ਕਿ 10 ਚੋਂ 1 ਬੰਦਾ ਜਿਹੜਾ ਉਹ ਬਚ ਪਾ ਰਿਹਾ। ਤੇ ਇਹਦਾ ਮਤਲਬ ਹੁਣ ਇਹ ਹੈ ਕਿ ਇਹ ਹੁਣ ਲਾਅ ਵਾਕਈ ਉਹਨਾਂ ਨੇ ਫੁੱਲ ਫੋਰਸ ਨਾਲ ਆਪਣਾ ਅਪਲਾਈ ਕੀਤਾ ਵਾ। ਬਿਲਕੁਲ ਤੇ ਇਹਨੂੰ ਗੱਲਾਂ ਬਾਤਾਂ ਨਾਲ ਨਹੀਂ, ਇਹ ਕਿ ਗੱਲਾਂ ਬਾਤਾਂ ਕਰਕੇ ਆਪਾਂ ਗੱਲਾਂ ਬਾਤਾਂ ਕਰ ਲਈਏ ਤੇ ਇਹ ਲਾਅ ਗਾਇਬ ਹੋ ਜਾਣਾ, ਜਾਂ ਕਿਸੇ ਨੇ ਕਿਹਾ ਕਿ ਨਹੀਂ ਪਹਿਲਾਂ ਵੀ ਕੀਤਾ ਸੀ, ਕੁਝ ਨਹੀਂ ਹੁੰਦਾ, ਗਾਇਬ ਹੋ ਜਾਣਾ। ਸੋ ਇਦਾਂ ਕਿ ਆਪਣਾ ਤੁਹਾਡਾ ਵਿਚਾਰ ਆ, ਆਪਣੇ ਤੁਹਾਡੇ ਪੈਸੇ, ਆਪਣੀ ਤੁਹਾਡੀ ਲਾਈਫ ਦਾ ਰਿਸਕ। ਸੋ ਸਾਨੂੰ ਜਿਹੜੀ ਖਬਰ ਆ ਉਹਦੇ ਜਿਹੜੇ ਸਟੈਟਸ ਆ ਉਹ ਤੁਹਾਡੇ ਮੂਹਰੇ ਰੱਖ ਰਹੇ ਆ। ਤੇ ਇਹ ਜਿਹੜਾ ਹੁਣ 88% ਉਹ 90% ਉਹ ਕਹਿ ਰਹੇ ਆ ਕਿ ਨਹੀਂ ਇਹਨੂੰ ਪਾਰ ਕਰ ਪਾ ਰਹੇ, ਨਹੀਂ ਸ਼ੋ ਕਰ ਰਹੇ ਕਿ ਕਿਉਂ ਐਕਸੈਪਸ਼ਨ ਦਿੱਤੀ ਜਾਵੇ। ਤੇ ਜ਼ਿਆਦਾਤਰ ਜਿਹੜੇ ਲੋਕੀ ਕਹਿੰਦੇ ਐਕਸੈਪਸ਼ਨ ਜਿਹਨਾਂ ਨੂੰ ਮਿਲੀ ਆ ਨਾ, ਉਹ ਵਾਲੇ ਕੇਸ ਆ ਜਿਹਨਾਂ ਨੂੰ ਕਿ ਮੈਡੀਕਲ ਐਮਰਜੈਂਸੀ ਸੀਗੀ, ਜੀ ਜਾਂ ਫਿਰ ਉਹਨਾਂ ਦਾ ਹਾਇਰ ਸਟੈਂਡਰਡ ਕਿ ਬਹੁਤ ਜ਼ਿਆਦਾ ਉਹਨਾਂ ਦਾ ਚਾਂਸ ਜਿਹੜਾ ਹੈਗਾ ਕਿ ਉਹਨਾਂ ਨੂੰ ਅਸਾਲਮ ਉਹਨਾਂ ਦਾ ਜੈਨੂਇਨ ਆ, ਉਹਨਾਂ ਨੂੰ ਵਾਕਈ ਟੌਰਚਰ ਹੋਣਾ, ਇਦਾਂ ਦੇ ਹਾਈ ਲੈਵਲ ਮਤਲਬ ਕਿ ਕੇਸ ਉਹਨਾਂ ਨੇ ਔਖੇ ਕਰਤੇ, ਹਨਾ। ਜੀ ਸੋ ਜਿਹੜੇ ਲੋਕੀ ਹੁਣ ਲੰਘ ਕੇ ਆ ਗਏ, 10 ਚੋਂ 1 ਜਣਾ ਆ ਵੀ ਗਿਆ, ਉਹਦਾ ਮਤਲਬ ਇਹ ਨਹੀਂ ਕਿ ਉਹਨੂੰ ਅਸਾਲਮ ਗ੍ਰਾਂਟ ਹੋ ਜਾਣਾ ਵਾ। ਫਿਰ ਅੱਗੇ ਉਹਦੀ ਕਹਾਣੀ ਉੱਥੇ ਜਿਹੜੀ ਉਹ ਖੜੀ ਹੈ, ਹਨਾ। ਜੀ ਤੇ ਇਹ ਹੁਣ ਕਹਿ ਰਹੇ ਆ ਕਿ ਇਹ ਜਿਹੜੇ ਬਾਈਡਨ ਸਰਕਾਰ ਉਹ ਕਹਿ ਰਹੀ ਹੈ ਕਿ ਇਹਨਾਂ ਨੇ ਜਿਹੜੀ ਐਪ ਵੀ ਬਣਾਈ ਆ, ਐਪ ਦੇ ਵਿੱਚ ਜਿਹੜੇ ਕੁਆਲੀਫਾਈ ਕਰ ਜਾਂਦੇ 1000 ਜਿਹੜੇ ਇਹ ਕਹਿੰਦੇ ਦੇਣੇ ਆ ਐਪ ਦੇ ਥਰੂ ਅਪਾਇੰਟਮੈਂਟ ਸਲੋਟ, ਉਹਨਾਂ ਨੂੰ ਇਹ ਸਿੱਧੇ ਪੇਰੋਲ ਦੇ ਰਹੇ ਆ। ਤੇ ਉਹ ਕਹਿੰਦੇ ਕਿ ਆਪਾਂ ਲੋਕਾਂ ਨੂੰ ਇਨਕਰੇਜ ਕਰ ਰਹੇ ਕਿ ਤੁਸੀਂ ਗਲਤ ਤਰੀਕੇ ਨਾਲ ਨਾ ਆਓ, ਤੁਸੀਂ ਵੇਟ ਕਰੋ ਸਹੀ ਤਰੀਕੇ ਨਾਲ ਆਓ ਤਾਂ ਕਿ ਤੁਹਾਨੂੰ ਪੇਰੋਲ ਵਗੈਰਾ ਮਿਲੇ। ਤੇ ਤੁਹਾਨੂੰ ਉਹਨਾਂ ਨੂੰ ਉਹ 2 ਸਾਲ 2 ਸਾਲ ਦੀ ਕਈਆਂ ਨੂੰ ਤਾਂ ਵਰਕ ਪਰਮਿਟ ਵੀ ਜਿੱਦਾਂ ਦੇ ਰਹੇ ਹਿਊਮੈਨਿਟੇਰੀਅਨ ਰੀਜ਼ਨ ਕਰਕੇ। ਸੋ ਇਹ ਬਾਈਡਨ ਸਰਕਾਰ ਨੇ ਹੁਣ ਪਤਾ ਨਹੀਂ ਇਲੈਕਸ਼ਨ ਕਰਕੇ ਆ ਕਿ ਇਹਨਾਂ ਦਾ ਲੌਂਗ ਟਰਮ ਪਲਾਨ ਆ, ਕਿੱਥੇ ਨੂੰ ਜਾਂਦਾ, ਕੀ ਸੈਨ ਫਰਾਂਸਿਸਕੋ ਇਹ ਰੂਲ ਨੂੰ ਤੋੜਦੀ ਆ ਥਰਡ ਕੰਟਰੀ ਵਾਲੇ ਨੂੰ, ਕੀ ਇਹ ਸੁਪਰੀਮ ਕੋਰਟ ਤੱਕ ਜਾਂਦਾ, ਇਹ ਆਪਾਂ ਨੂੰ ਹੁਣ ਵੇਟ ਕਰਨੀ ਪੈਣੀ ਆ। ਤੇ ਜਦੋਂ ਇਹਨਾਂ ਦੇ ਇਹ ਵਾਲੇ ਮੁੱਦਿਆਂ ਤੇ ਕੋਈ ਫੈਸਲਾ ਆਊਗਾ ਤਾਂ ਫਿਰ ਉਹ ਤੁਹਾਨੂੰ ਦੱਸਾਂਗੇ। ਤੇ ਨੂਨੇਜ਼ ਨੀਟੋ ਜਿਹੜੇ DHS ਦੇ, ਇਹਨਾਂ ਨੇ ਕਿਹਾ ਕਿ ਬਾਰਡਰ ਕ੍ਰਾਸਿੰਗ ਇਨਕਰੀਜ਼ ਹੋ ਗਈਆਂ ਤੇ ਲੋਕਲ ਜਿਹੜੀਆਂ ਕਮਿਊਨਿਟੀਆਂ ਬਹੁਤ ਜ਼ਿਆਦਾ ਹਰਟ ਹੋ ਰਹੀਆਂ ਸੀਗੀਆਂ। ਟੈਰਰਿਸਟ ਉਹ ਵੀ ਸਾਰੇ ਜਿਹੜੇ ਲੋਕੀ ਆ ਮਿਕਸਡ ਬੈਗ ਆ, ਹਰੇਕ ਬੰਦਾ ਕੰਮ ਕਰਨ ਵਾਲਾ ਇਮੀਗ੍ਰੈਂਟ ਨਹੀਂ ਹੁੰਦਾ, ਹੋਰ ਵੀ ਵਿੱਚ ਸ਼ੈਤਾਨ ਐਲੀਮੈਂਟ ਵੀ ਬੜੇ ਜਿਹੜੇ ਲੰਘ ਕੇ ਆਉਂਦੇ ਆ। ਬਿਲਕੁਲ। ਤੇ ਇਹਨਾਂ ਦੀ ਇੰਟੈਲੀਜੈਂਸ ਇੰਡੀਕੇਟ ਕਰਦੀ ਆ ਕਿ 1,04,000 ਮਾਈਗ੍ਰੈਂਟ ਜਿਹੜਾ ਇਹਨਾਂ ਨੇ ਪਤਾ ਕਰਾਇਆ ਕਿ ਨਾਰਥ ਮੈਕਸੀਕੋ ਦੇ ਵਿੱਚ ਵੇਟ ਕਰ ਰਿਹਾ ਕਿ ਰੂਲ ਦਾ ਬਣੂਗਾ ਕਿ ਕਿੰਨੇ ਕੁ ਲੋਕੀ ਟੱਪਦੇ ਆ, ਕਿ ਆਪਾਂ ਬਾਰਡਰ ਥਾਂ ਨਹੀਂ ਜਾਣਾ, ਆਪਾਂ ਸੇਫ ਲੰਘਣਾ ਕਿ ਕਿੱਦਾਂ ਲੰਘਣਾ। ਸੋ 1,04,000 ਜਿਹੜਾ ਬੰਦਾ ਉਹ ਵੇਟ ਕਰ ਰਿਹਾ ਡੌਂਕਰਾਂ ਦੇ ਥਰੂ ਕਿ ਕੀ ਹੁਣ ਹਿਸਾਬ ਕਿਤਾਬ ਹੋਣਾ, ਕਿਉਂਕਿ ਲੰਘਣ ਤਾਂ ਦੇ ਨਹੀਂ ਰਹੇ ਫਿਰ ਜੀ। ਤੇ ਇਹ ਚੀਜ਼ ਹੈ ਇਸ ਵੇਲੇ। ਤੇ ਜਿਹੜੀ ਬਾਈਡਨ ਸਰਕਾਰ ਆ ਉਹ ਕੀ ਕਹਿੰਦੀ ਆ ਕਿ ਪਹਿਲਾਂ ਜਿਹੜਾ ਇਹਨਾਂ ਦਾ ਡੇਟਾ ਸੀਗਾ ਕਿ ਟਾਈਟਲ 42 ਤੋਂ ਪਹਿਲਾਂ 10,000 ਲੋਕੀ ਐਵਰੀ ਡੇ ਔਨ ਐਵਰੇਜ ਜਿਹੜਾ ਸੀਗਾ ਕ੍ਰਾਸ ਉਹ ਕਰ ਰਹੇ ਸੀਗੇ, ਤੇ ਉਹ ਨੰਬਰ ਨੇ ਰਿਡਿਊਸ ਕਰਕੇ ਹੁਣ 4,000 ਜਿਹੜਾ ਨੰਬਰ ਉਹ ਕਰਤਾ। ਤੇ ਉਹ ਕਹਿੰਦੇ ਆ ਕਿ ਇਹ ਆਪਣਾ ਜਿਹੜਾ ਪਲਾਨ ਆ ਉਹ ਆਪਾਂ ਜਾਰੀ ਰੱਖਣਾ, ਆਪਾਂ ਇਹਨੂੰ ਸਲੋ ਡਾਊਨ ਨਹੀਂ ਕਰਨਾ, ਇਹਦਾ ਸਾਨੂੰ ਬਹੁਤ ਫਾਇਦਾ ਹੋ ਰਿਹਾ ਵਾ। ਜੇ ਆਪਾਂ ਇਹ ਪਲਾਨ ਨਾ ਕਰੀਏ ਤੇ ਸਾਡਾ ਸਿਸਟਮ ਜਿਹੜਾ ਚੌਪਟ ਹੋ ਜਾਣਾ। ਤੇ ਜਿਹੜੇ ਗੱਲ ਕਰੀਏ ਜੱਜ ਜੌਨ ਟਿਗਰ ਜਿਹੜਾ ਸੈਨ ਫਰਾਂਸਿਸਕੋ ਦੇ ਜੱਜ ਨੇ ਉਹ ਕੀਤਾ ਸੀਗਾ, ਰੋਕਿਆ ਸੀਗਾ, ਤੇ ਹੁਣ ਉਹਦੇ ਮੋਢਿਆਂ ਦੇ ਉੱਤੇ ਸਾਰੇ ਜਿਹੜੇ ਇਮੀਗ੍ਰੈਂਟ ਆ ਆਪਣੀ ਸਾਰੀ ਕੌਮ ਦਾ ਬੋਝਾ ਤਾਂ ਹੁਣ ਜੱਜ ਦੇ ਉੱਤੇ ਚੱਲ ਗਿਆ। ਜੇ ਦੇਖਿਆ ਜਾਵੇ ਤਾਂ ਹੁਣ ਕਿੱਦਾਂ ਵਾ ਕਿ ਅਸੀਂ ਚੈਲੰਜ ਕੀਤਾ ਤੇ ਜੱਜ ਨੇ ਪਹਿਲਾਂ ਵੀ ਟਰੰਪ ਦੇ ਅਗੇਂਸਟ ਫੈਸਲਾ ਹੁਣ ਜਿਹੜਾ ਦਿੱਤਾ ਸੀਗਾ, ਤੇ ਹੁਣ ਅੱਗੇ ਦੇਖਦੇ ਆ ਕਿ ਕਿੱਦਾਂ ਵਾ। ਉਮੀਦ ਇਹੀ ਕੀਤੀ ਜਾ ਸਕਦੀ ਹੈ ਕਿ ਜੇ ਪਹਿਲਾਂ ਵੀ ਉਹਨੂੰ ਲੱਗਿਆ ਹੈ ਕਿ ਇਹ ਗਲਤ ਰੂਲ ਆ ਤੇ ਹੁਣ ਵੀ ਉਹ ਇਹਨੂੰ ਗਲਤ ਕਰੂਗਾ। ਪਰ ਹੁਣ ਕੀ ਆ ਕਿ ਜਿਹੜੀ ਬਾਈਡਨ ਸਰਕਾਰ ਆ ਉਹਨੇ ਇਹਦੇ ਵਿੱਚ ਟਰੰਪ ਨੇ ਕਿਉਂਕਿ ਕੀਤਾ ਹੀ ਖੁੰਦਕ ਦੇ ਵਿੱਚ ਕਿ ਇਹਨਾਂ ਨੂੰ ਰੋਕੋ। ਜਿਹੜੀ ਬਾਈਡਨ ਸਰਕਾਰ ਉਹਨਾਂ ਨੇ ਕੀਤਾ ਕਿ ਉਹਨਾਂ ਨੇ ਡੇਟਾ ਦਿੱਤਾ ਕਿ ਕਿੰਨੇ ਲੋਕ ਆ ਰਹੇ ਆ, ਕਿੰਨਾ ਅਮਰੀਕੀ ਸਿਟੀਜ਼ਨਾਂ ਦੇ ਉੱਤੇ ਪ੍ਰੈਸ਼ਰ ਪੈ ਰਿਹਾ, ਤੇ ਜਿਹੜਾ ਹੁਣ ਜੱਜ ਆ ਉਹਨੂੰ ਅਮਰੀਕਨ ਸਿਟੀਜ਼ਨ ਦਾ ਵੀ ਜਿਹੜਾ ਪੱਖ ਆ ਉਹ ਸਭ ਤੋਂ ਪਹਿਲਾਂ ਰੱਖਣਾ ਪੈਣਾ, ਇਮੀਗ੍ਰੈਂਟਾਂ ਦਾ ਬਾਅਦ ਚ। ਸੋ ਹੁਣ ਇਹ ਦੇਖਦੇ ਆ ਕਿ ਸਰਕਾਰ ਇਹਨੂੰ ਕਿਹੜੇ ਤਰੀਕੇ ਨਾਲ ਫਾਈਟ ਕਰਦੀ ਆ। ਤੇ ਜਿਹੜੇ ਟਾਈਮਸ ਹੈਗੇ ਉਹਨਾਂ ਨੇ ਜਿਹੜੀ ਨਿਊਜ਼ਪੇਪਰ ਜਿਹਨੇ ਇਹ ਸਾਰੇ ਖਬਰ ਛਾਪੀ ਆ, ਸਾਰਾ ਸਟੱਡੀ ਕੀਤੀ ਆ,
ਉਹਨੇ ਮਾਈਗ੍ਰੈਂਟਸ ਜਿਹੜੇ ਮੈਕਸੀਕੋ ਚ ਬਲੌਕ ਆ ਉਹਨਾਂ ਨੂੰ ਜਾ ਕੇ ਇੰਟਰਵਿਊ ਕਰਨਾ ਸ਼ੁਰੂ ਕੀਤਾ, ਜਿੱਦਾਂ ਕਿ ਇੱਕ ਰਿਪੋਰਟਰ ਦਾ ਕੰਮ ਹੀ ਹੈ ਨਾ, ਕਿ ਕਿੱਥੋਂ ਖਬਰ। ਜੀ ਤੇ ਇਹ ਜਿਹੜੇ ਮਾਈਗ੍ਰੈਂਟ ਹੁਣ ਹੈਗੇ ਆ ਕੈਂਪ ਕੁੰਪ ਕਰ ਰਹੇ ਉੱਥੇ, ਤੇ ਡੌਂਕੀਆਂ ਲਾਈਆਂ ਜਿਹਨਾਂ ਨੇ, ਉਹ ਕਹਿੰਦੇ ਆਪਾਂ ਦੇਖਦੇ ਪਏ ਆ ਕਿ ਕੋਈ ਚੇਂਜ ਆਉਂਦਾ ਕਿ ਨਹੀਂ ਆਉਂਦਾ। ਆਪਾਂ ਵੇਟ ਕਰ ਰਹੇ ਸੀ ਮਈ ਦੇ ਵਿੱਚ, ਜੂਨ ਦੇ ਵਿੱਚ, ਕਿ ਕੀ ਸਾਹਮਣੇ ਆਉਂਦਾ ਵਾ, ਤੇ ਉਹਦੇ ਹਿਸਾਬ ਨਾਲ ਆਪਾਂ ਆਪਣੇ ਫੈਸਲੇ ਲੈਣੇ ਆ। ਤੇ ਜਿਹੜੀ ਬਾਈਡਨ ਸਰਕਾਰ ਆ ਉਹ ਇਹ ਸਾਰੀ ਚੀਜ਼ ਨੂੰ ਐਡਵਰਟਾਈਜ਼ ਕਰ ਰਹੀ ਆ ਪੂਰੇ ਚੰਗੇ ਤਰੀਕੇ ਨਾਲ, ਆਪਣੀ ਬੱਲੇ ਬੱਲੇ ਕਰਾ ਰਹੀ ਆ। ਉਹ ਕਹਿੰਦੇ ਕਿ ਸਾਡੇ ਕਰਕੇ ਇਹ ਚੇਂਜ ਆ ਰਿਹਾ, ਤੇ ਉਹ ਆਪਣੇ ਸੋਸ਼ਲ ਮੀਡੀਆ ਤੇ ਵੀ ਸਰਕਾਰ ਆ ਜਿਹੜੀ ਇਹ ਚੀਜ਼ ਦੀ ਇਨਫੋਰਮੇਸ਼ਨ ਸ਼ੇਅਰ ਕਰ ਰਹੀ ਹੈ। ਜੀ, ਸੋ ਬਿਲਕੁਲ। ਸੋ ਆਉਣ ਵਾਲੇ ਸਮੇਂ 'ਚ ਜਿਹੜੇ ਆਊਗੇ ਵੀ, ਮੈਨੂੰ ਲੱਗਦਾ ਉਹਨਾਂ ਦੇ ਜਿਹੜੇ ਕੇਸ ਆ ਫਿਰ ਉਹ ਵੀ ਉਹਨਾਂ ਦੇ ਉੱਤੇ ਵੀ ਕਾਫੀ ਸਖਤੀ ਹੋਊਗੀ। ਸੋ ਸਰੋਤਿਆਂ ਨੂੰ ਬੇਨਤੀ ਆ ਵੀ ਭਾਈ ਪਹਿਲਾਂ ਤੋਂ ਹੀ ਜਿਹੜੇ ਵਧੀਆ ਅਟਾਰਨੀ ਦੇ ਨਾਲ ਗੱਲਬਾਤ ਕਰੋ, ਨਹੀਂ ਤਾਂ ਫਿਰ ਮੁੜ ਕੇ ਫਿਰ ਜਿਹੜੇ ਇੱਕ ਵਾਰੀ ਕੇਸ ਮੈਸਅਪ ਹੋ ਜਾਂਦਾ ਫਿਰ ਉਹ ਬਹੁਤ ਹਾਰਡ ਹੁੰਦਾ ਆ। ਇਹਦੇ ਵਿੱਚ ਇੱਕ ਗੱਲ ਐਡ ਕਰਨੀ ਹੈ, ਸਾਨੂੰ ਨਾ ਕਈ ਵਾਰੀ ਪਹਿਲਾਂ ਫੋਨ ਆ ਜਾਂਦਾ ਕਿ ਮੇਰਾ ਰਿਸ਼ਤੇਦਾਰ ਟੱਪਣ ਲੱਗਾ, ਮੇਰਾ ਇੱਦਾਂ। ਸੋ ਆਪਾਂ ਕੋਈ ਵੀ ਜਿਹੜਾ ਬੰਦਾ ਬਾਰਡਰ ਤੋਂ ਟੱਪ ਰਿਹਾ, ਟੱਪਣਾ, ਵੀਜ਼ੇ ਤੋਂ ਆ ਕੇ ਕੇਸ ਲਾਣਾ, ਉਹਨੂੰ ਕੋਈ ਵੀ ਕਾਨੂੰਨੀ ਤੌਰ ਤੇ ਸਲਾਹ ਹੀ ਨਹੀਂ ਦੇ ਸਕਦਾ ਵਕੀਲ, ਕਿਉਂਕਿ ਉਹ ਇੱਕ ਤਰ੍ਹਾਂ ਦਾ ਇਲੀਗਲ ਕੰਮ ਹੋ ਜਾਂਦਾ। ਜਿਹੜੇ ਹੁਣ ਟੂਰਿਸਟ ਤੇ ਆਣਾ, ਉਹ ਟੂਰਿਸਟ ਵਾਲਾ ਬੰਦਾ, ਉਹਨੂੰ ਤਾਂ ਇਹ ਸ਼ੋਅ ਕਰਨਾ ਕਿ ਉਹ ਵਾਪਸ ਜਾਊਗਾ ਆਪਣੀ ਕੰਟਰੀ, ਹੈ ਨਾ। ਤੇ ਜਿਹਨੂੰ ਅਸਾਈਲਮ ਦਾ ਖਤਰਾ ਵਾ, ਜਾਨ ਦਾ ਖਤਰਾ, ਉਹ ਆਪਣਾ ਸਿੱਧੇ ਹੀ ਆ ਕੇ ਬੋਲੂਗਾ ਕਿ ਮੇਰਾ ਆਹ ਮਸਲਾ ਹੈ ਨਾ। ਸੋ ਉਹ ਜਿਹੜੇ ਕੰਮ ਆ ਉਹਨਾਂ ਦੇ ਵਿੱਚ ਆਪਾਂ ਕੋਈ ਸਲਾਹ ਨਹੀਂ ਦੇ ਸਕਦੇ ਕਿ ਬੰਦਾ ਝੂਠ ਬੋਲ ਕੇ ਆ ਜਾਵੇ ਕਿ ਮੈਂ ਘੁੰਮਣ ਜਾਣਾ ਵਾ, ਤੇ ਬਾਅਦ ਚ ਆ ਕੇ ਅਸਾਈਲਮ ਕਰ ਦੇ। ਉਹ ਬੰਦੇ ਤੇ ਆਪਣੇ ਤੇ ਆ, ਉਹਨੇ ਆਪਣੀ ਜਾਨ ਬਚਾਉਣ ਨੂੰ ਕੀ ਕਰਨਾ ਕੀ ਨਹੀਂ ਕਰਨਾ। ਸੋ ਜਿਹੜੀ ਬਾਰਡਰ ਤੋਂ ਆਉਣ ਤੋਂ ਪਹਿਲਾਂ ਵਾਲੀ ਸਲਾਹ ਹੁੰਦੀ ਆ, ਉਹ ਨਹੀਂ ਕੋਈ ਵੀ ਲਾਇਰ ਜਿਹੜਾ ਤੁਹਾਨੂੰ ਟੈਂਡਰ ਕਰ ਸਕਦਾ। ਤੇ ਕੋਈ ਵੀ ਜਿਹੜਾ ਬੰਦਾ, ਵਿਅਕਤੀ, ਭਾਵੇਂ ਵਕੀਲ ਆ, ਭਾਵੇਂ ਨਹੀਂ ਵਕੀਲ ਆ, ਭਾਵੇਂ ਰਿਸ਼ਤੇਦਾਰ ਹੀ ਕਿਸੇ ਦਾ ਆ ਰਿਹਾ, ਤੇ ਜਿਹੜਾ ਏਲੀਅਨ ਸਮਗਲਿੰਗ ਦਾ ਚਾਰਜ ਹੈ ਨਾ, ਉਹ ਤੋਂ ਜਰਾ ਬਚ ਕੇ ਸਾਰਾ ਨਾ, ਹੈਲਪ ਕਰਦੇ ਕਰਦੇ ਕਾਫੀ ਲੋਕੀ ਆਪਣੇ ਸਾਨੂੰ ਕਾਲ ਕਰਦੇ ਆ। 18 ਕੁ ਮਹੀਨੇ ਦੀ ਜੇਲ੍ਹ, ਜਿੱਦਾਂ ਬਥੇਰੇ ਲੋਕੀ, ਜਿੱਦਾਂ ਤੁਹਾਨੂੰ ਜੇ ਨੰਬਰ ਦੱਸਾਂ ਤਾਂ ਵੀ ਪਰੇਸ਼ਾਨ ਹੋਵੋਗੇ ਜੀ। 100-200 ਮਤਲਬ ਬੰਦਾ ਤਾਂ ਜਿਹੜਾ ਆਪਣਾ ਨੂੰ ਕਹਿ ਚੁੱਕਾ ਕਿ ਮੈਂ ਇਦਾਂ ਕਰਕੇ ਫਸਿਆ ਸੀਗਾ, ਮੈਨੂੰ 18 ਮਹੀਨੇ ਦੀ ਜੇਲ੍ਹ ਹੋ ਗਈ, ਮੈਂ ਆਪਣੇ ਰਿਸ਼ਤੇਦਾਰ ਨੂੰ ਲੈਣ ਚੱਲਣਾ ਸੀਗਾ, ਹਨਾ ਜੀ। ਫੈਲਨੀ ਚਾਰजेस ਲੱਗਦੇ ਆ, ਫਿਰ ਮੁੜ ਕੇ ਜੇ ਬੰਦਾ ਸਿਟੀਜ਼ਨ ਨਹੀਂ, ਫਿਰ ਤਾਂ ਸਿਟੀਜ਼ਨ ਬਣ ਹੀ ਨਹੀਂ ਸਕਦਾ। ਬਿਲਕੁਲ, ਮਤਲਬ ਤਾਂ ਮੈਂ ਤੁਹਾਨੂੰ ਇਹ ਕਹਿ ਰਿਹਾ ਕਿ ਰਿਡਿਊਸ ਸੈਂਟੈਂਸ ਦਿੱਤਾ, ਉਦਾਂ ਦਾ ਔਨ ਰੈਕਡ ਤਾਂ ਉਹਨਾਂ ਨੂੰ ਜ਼ਿਆਦਾ ਜਿੱਦਾਂ ਸਜ਼ਾ ਹੁੰਦੀ ਹੈ ਨਾ। ਤੇ ਦੂਸਰੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਜਿਹੜੇ ਘਰ ਹੁਣ ਜਿਹੜੇ ਗ੍ਰੀਨ ਕਾਰਡ ਸਿਟੀਜ਼ਨ ਲੈ ਲਈ, ਜਿਹਨਾਂ ਨੇ ਇੱਥੇ ਅਸਾਈਲਮ ਤੋਂ ਬਾਅਦ ਸਿਟੀਜ਼ਨ ਬਣ ਗਏ ਆ ਜੀ, ਉਹਨਾਂ ਦੇ ਘਰ ਦੇ ਹੁਣ ਜਦੋਂ ਜਾ ਰਹੇ ਆ ਇੰਟਰਵਿਊਆਂ ਤੇ, ਉਹਨਾਂ ਨੂੰ ਕਈਆਂ ਨੂੰ ਤਾਂ ਚਲੋ ਉਹਨਾਂ ਕੋਲ ਬੋਲ ਹੋ ਜਾਂਦਾ ਕਿ ਮੈਂ ਪੈਸੇ ਦਿੱਤੇ ਹੈਗੇ ਜਾਂ 2 ਨੰਬਰ 'ਚ ਹੈਲਪ ਕੀਤੀ ਜੀ, ਤਾਂ ਏਲੀਅਨ ਸਮਗਲਿੰਗ ਲੱਗਣੀ ਹੈ। ਕਈਆਂ ਦਾ ਏਦਾਂ ਕਿ ਕੋਈ ਲੈਣਾ ਦੇਣਾ ਨਹੀਂ, ਇੰਨੀ ਡਿਟੇਲ ਦੇ ਵਿੱਚ ਉਹਨਾਂ ਨੂੰ ਪਤਾ ਵੀ ਨਹੀਂ ਸੀਗਾ ਕਿ ਇਹਨੇ ਅਮਰੀਕਾ ਜਾਣਾ ਜਾਂ ਇੰਗਲੈਂਡ ਜਾਣਾ ਜਾਂ ਕਿੱਥੇ ਜਾਣਾ। ਜਿਨ੍ਹਾਂ ਨੇ ਆਪਣੇ ਤਾਂ ਇੰਨੇ ਕੁ ਦਿੱਤੇ ਹੈਗੇ ਪੈਸੇ ਕਿ ਇਹ ਬੰਦਾ ਹੁਣ ਥਾਈਲੈਂਡ ਨਿਕਲ ਜਾਊਗਾ, ਉਸ ਤੋਂ ਬਾਅਦ ਅੱਗੇ ਦੇਖਾਂਗੇ। ਉਹਨਾਂ ਨੂੰ ਵੀ ਉਸ ਸਵਾਲਾਂ ਜਵਾਬਾਂ ਦੇ ਵਿੱਚ ਉਲਝਾ ਕੇ, ਤੇ ਘਰਦਿਆਂ ਦੇ ਜਿਹੜੇ ਵੀਜ਼ੇ ਆ, ਪੱਕੇ ਵੀਜ਼ੇ ਆ, ਜਿਹੜੇ ਸਿਟੀਜ਼ਨਾਂ ਦੇ ਜਿਹੜੇ ਘਰ ਦੇ ਇੰਡੀਆ ਰਹਿ ਜਾਂਦੇ ਆ, ਉਹਨਾਂ ਦੇ ਵੀਜ਼ੇ ਵੀ ਜਿਹੜੇ ਏਲੀਅਨ ਸਮਗਲਿੰਗ ਦੇ ਥੱਲੇ ਬਹੁਤ ਜ਼ਿਆਦਾ ਜਿਹੜੇ ਹੁਣ ਡਿਨਾਈ ਹੋ ਰਹੇ ਆ। ਸੋ ਉਹ ਚੀਜ਼ ਤੋਂ ਵੀ ਜਿਹਨਾਂ ਦੀ ਘਰਦਿਆਂ ਦੀ ਇੰਟਰਵਿਊ ਆ, ਕਿ ਆਹ ਜਿਹੜੇ ਮੁੱਦੇ ਤੇ ਜੇ ਸਵਾਲ ਪੁੱਛੇ ਜਾਣ ਕਿ ਕਦੋਂ ਤੁਹਾਡਾ ਮੁੰਡਾ ਗਿਆ ਹੈਗਾ, ਕਿੰਨੇ ਪੈਸੇ ਦਿੱਤੇ ਸੀਗੇ, ਕਿਹੜੇ ਤਰੀਕੇ ਨਾਲ ਦਿੱਤਾ ਸੀਗਾ, ਸੋ ਉਹ ਇਹ ਜਿਹੜੀ ਚੀਜ਼ ਤੋਂ ਜਰਾ ਬਚ ਕੇ ਜੀ। ਜੀ ਬਿਲਕੁਲ, ਇਹ ਬਹੁਤ ਵੱਡਾ ਕ੍ਰਾਈਮ ਆ। ਸੋ ਸਰੋਤਿਆਂ ਨੂੰ ਇੱਕ ਵਾਰੀ ਦੱਸਦੇ ਜਾਈਏ, ਜੇ ਤੁਸੀਂ ਅਟਾਰਨੀ ਜੇ ਤਿਰਕੀਆਣਾ ਉਹਨਾਂ ਦੇ ਆਫਿਸ ਦੇ ਵਿੱਚ ਕੰਟੈਕਟ ਕਰਨਾ ਹੈ ਤੇ ਕਾਲ ਕਰ ਸਕਦੇ ਹੋ 415-909-0503 415-909-0503। ਇਹਨਾਂ ਦਾ ਆਫਿਸ ਵੀਕਡੇਜ਼ ਦੇ ਵਿੱਚ 5 ਦਿਨ ਖੁੱਲ੍ਹਾ ਹੁੰਦਾ ਹੈਗਾ, ਤੇ ਉਸ ਟਾਈਮ ਤੇ ਤੁਸੀਂ ਇਹਨਾਂ ਨੂੰ ਕਾਲ ਕਰ ਸਕਦੇ ਹੋ ਜੀ। ਤੇ ਅਗਲੀ ਆਪਾਂ ਖਬਰ ਸਾਂਝੀ ਕਰੀਏ। ਹੁਣ ਦੇਖੋ ਵੀ ਰੌਲਾ ਸਾਰੇ ਪਾਉਂਦੇ ਰਹਿੰਦੇ, ਚਾਹੇ ਡੈਮੋਕ੍ਰੇਟ ਆ, ਚਾਹੇ ਰਿਪਬਲਿਕਨ ਆ, ਜਾਂ ਹੋਰ ਬਹੁਤ ਸਾਰੇ ਲੋਕ। ਈਵਨ ਦੋ ਅਮਰੀਕਾ ਇਮੀਗ੍ਰਾਂਟਸ ਦਾ ਮੁਲਕ ਹੈਗਾ, ਜਿਹੜੇ ਮੁਲਕ ਦੇ ਅਸਲੀ ਵਾਸੀ ਆ, ਉਹਨਾਂ ਦੀ ਕੰਡੀਸ਼ਨ ਸਾਨੂੰ ਪਤਾ ਹੀ ਆ, ਵਿਚਾਰਿਆਂ ਨੂੰ ਕਿੱਧਰ ਧੱਕ ਦਿੱਤਾ, ਰੈੱਡ ਇੰਡੀਅਨਸ ਨੂੰ। ਤੇ ਬਿਲੀਅਨਸ ਆਫ ਡਾਲਰ ਜਿਹੜੇ ਰਿਫਿਊਜੀਜ਼ ਆ, ਉਹ ਜਦੋਂ ਆਉਂਦੇ ਆ ਉਹ ਟੈਕਸਸ ਦਿੰਦੇ ਆ। ਨਵੀਂ ਰਿਪੋਰਟ ਆਈ ਆ, ਪਰ ਫਿਰ ਵੀ ਹਮੇਸ਼ਾ ਬਦਨਾਮ ਕੀਤਾ ਜਾਂਦਾ ਜੀ। 25 ਬਿਲੀਅਨ 2019 ਦਾ ਅੰਕੜਾ ਹੈ ਕਿ ਜਿਹੜੇ ਰਿਫਿਊਜੀ ਆ, ਬਾਕੀਆਂ ਦੀ ਮੈਂ ਗੱਲ ਕਰ ਰਿਹਾ, ਫੈਮਿਲੀ ਵਾਲੇ ਜਾਂ ਇੰਪਲੋਇਮੈਂਟ ਵਾਲੇ ਜੀ, ਉਹ ਵੀ ਹੁਣ ਜਿਹੜੇ ਆ, ਕਈ ਨਿੰਦਿਆ ਕਰਦੇ ਨਾ ਸ਼ੋਅ ਦੇ ਵਿੱਚ ਕਾਲ ਕਰਕੇ, ਕੱਚੇ ਬੰਦੇ ਆ ਗਏ ਜਾਂ ਏਦਾਂ ਨਾ, ਕਿ ਜਾਂ ਇਹ ਕਹਿ ਦਿੰਦੇ ਆ ਜੀ ਵੀ ਤੁਸੀਂ ਪੋਲੀਟੀਕਲ ਅਸਾਈਲਮ ਵਾਲਿਆਂ ਦੀ ਗੱਲ ਕਰਦੇ, ਹੋਰਨਾਂ ਦੀ ਨਹੀਂ ਗੱਲ ਕਰਦੇ। ਮੈਂ ਕਹਿੰਦਾ ਉਹ ਵੀ ਵਨ ਵੇ ਆ ਇਮੀਗ੍ਰੇਸ਼ਨ ਆਉਣ ਦਾ। ਤੁਸੀਂ ਆંકੜੇ ਸੁਣ ਕੇ ਹੈਰਾਨ ਹੋਵੋਗੇ। ਅੱਜ ਤੁਹਾਨੂੰ ਸਾਰਾ ਕੰਪੈਰੀਜ਼ਨ ਕਰਕੇ ਦੱਸ ਦੇਣਾ ਕਿਹੜਾ ਇਮੀਗ੍ਰੈਂਟ ਕਿੱਥੇ ਸਟੈਂਡ ਕਰਦਾ ਵਾ ਜੀ। ਤੇ ਇਹ 'ਚ ਤਾਂ ਹੁਣ ਕੋਈ ਕਾਨੂੰਨ ਤੋੜ ਕੇ ਆ ਰਿਹਾ, ਕਾਨੂੰਨ ਦੇ ਨਾਲ ਆ ਰਿਹਾ। ਇਹ ਤਾਂ ਹੁਣ ਬੰਦੇ ਦੇ ਆਪਣੇ ਹਾਲਾਤ ਵਾ, ਹੁਣ ਕਿਸੇ ਨੂੰ ਕੁਛ ਕਿਹਾ ਥੋੜਾ ਜਾ ਸਕਦਾ ਹੈਗਾ ਕਿੱਦਾਂ। ਇਹ ਤਾਂ ਜੇ ਹੁਣ ਤੁਹਾਨੂੰ ਪਰਸਨਲੀ ਲੈਵਲ ਤੇ ਤੁਹਾਡੇ ਕੋਲ ਚੋਇਸਾਂ ਨਾ ਹੁਣ ਤੁਹਾਨੂੰ ਉਹਲੇ ਹਾਲਾਤਾਂ ਦੇ ਵਿੱਚ ਰੱਖਿਆ ਜਾਵੇ, ਤੁਸੀਂ ਵੀ ਉਹੀ ਕਰੋਗੇ, ਰਾਈਟ। ਤੇ
ਨਾਲੇ ਇਹ ਤਾਂ ਜੀ ਡਿਪੈਂਡ ਕਰਦਾ ਜੱਜ ਤੇ, ਜਿਹਨੇ ਡਿਸਾਈਡ ਕਰਨਾ ਵੀ ਬਈ ਬੰਦੇ ਨਾਲ ਧੱਕਾ ਹੋਇਆ ਉੱਥੇ ਪੋਲੀਟੀਕਲ ਅਸਾਈਲਮ ਦੇਣਾ, ਜਾਂ ਕੋਈ ਬੰਦਾ ਵਿਆਹ ਕਰਾ ਕੇ ਆਇਆ ਵੀ ਬਿਲਕੁਲ ਸਹੀ ਵਿਆਹ ਕਰਾ ਕੇ ਆਇਆ, ਜਾਂ ਕੋਈ H1 ਤੇ ਆਇਆ ਵੀ ਬਿਲਕੁਲ ਇਹਦੀ ਸਹੀ ਡਿਗਰੀ ਆ, ਹਨਾ। ਇਹ ਤਾਂ ਉਹਨਾਂ ਨੇ, ਜਾਂ ਇਮੀਗ੍ਰੇਸ਼ਨ ਆਫੀਸਰ ਆ, ਉਹਨਾਂ ਨੇ ਡਿਸਾਈਡ ਕਰਨਾ, ਨਾ ਕਿ ਆਪਾਂ, ਵੀ ਕੌਣ ਬੰਦਾ ਗਲਤ ਆ ਰਿਹਾ ਜਾਂ ਕੌਣ ਸਹੀ ਆ ਰਿਹਾ। ਸੋ ਜਿਹੜੇ ਹੁਣ ਵੈਲ ਸੈਟਲਡ ਰਿਫਿਊਜੀ ਕਮਿਊਨਿਟੀਆਂ ਹੈਗੀਆਂ, ਇਹਦੇ ਵਿੱਚ ਕੋਈ ਡਾਊਟ ਨਹੀਂ ਕਿ ਜਿਹੜਾ ਉਹ ਬੁੱਝਾ ਹੈਗਾ, ਉਹ ਆਮ ਐਵਰੇਜ ਜਿਹੜਾ ਬੰਦਾ ਹੈਗਾ ਇੱਥੇ ਰਹਿ ਰਿਹਾ, ਐਵਰੇਜ ਅਮਰੀਕਨ, ਉਹ ਤੋਂ ਜ਼ਿਆਦਾ ਹੀ ਚੱਕਦੇ ਆ। ਤਾਂ ਚਲੋ ਸਾਰੇ ਜਣੇ ਸਹਿਮਤ ਆ ਨਾ ਹੋਊਗੇ ਘੱਟੋ ਘੱਟ ਇਸ ਗੱਲ ਤੇ। ਇਮੀਗ੍ਰੈਂਟ ਆਉਂਦੇ ਆ, ਕੰਮ ਕਰਦੇ, ਭਾਵੇਂ ਛੋਟੇ ਕੰਮ ਤੋਂ ਸ਼ੁਰੂ ਕੀਤਾ, 7-11 ਤੋਂ ਲਾ ਲਓ ਤੁਸੀਂ, ਉਹ 'ਚ ਵੀ ਜਿਹੜਾ ਬੰਦਾ ਵਾ ਉਹਨੂੰ ਪਤਾ ਕਿ ਉਹ ਜ਼ਿਆਦਾ ਆਵਰਪੁੱਟ ਕਰ ਰਿਹਾ, ਜ਼ਿਆਦਾ ਐਫਰਟ ਪਾ ਰਿਹਾ ਵਾ, ਜ਼ਿਆਦਾ ਟੇਕ ਕੇਅਰ ਕਰ ਰਿਹਾ, ਹੈ ਨਾ। ਸੋ ਉੱਥੋਂ ਗੱਲ ਸ਼ੁਰੂ ਹੋ ਜਾਂਦੀ ਹੈ ਕਿ ਜਿਹੜਾ ਬੰਦਾ ਆਇਆ, ਘਰੋਂ ਬਾਹਰ ਨਿਕਲਿਆ, ਸਾਰਾ ਆਪਣਾ ਛੱਡ ਕੇ ਆਇਆ, ਉਹ ਇੱਥੇ ਵਿਹਲੀਆਂ ਮਾਰਨ ਤਾਂ ਆਇਆ ਨਹੀਂ, ਕੰਮ ਕਰਨ ਆਇਆ, ਹੈ ਨਾ। ਤੇ ਜਿਹੜਾ ਇਹ ਡੇਟਾ ਹੈ ਵੀ ਇਹਦੇ ਰਿਲੇਟਡ ਹੀ ਹੈ ਕਿ ਜਿਹੜੇ ਇਮੀਗ੍ਰੈਂਟ ਹੈਗੇ ਆ, ਉਹ ਨੈਸ਼ਨਲ ਐਵਰੇਜ ਤੋਂ ਕਿਤੇ ਜ਼ਿਆਦਾ ਜਿਹੜੀ ਕੰਟਰੀਬਿਊਸ਼ਨ ਕਰਦੇ ਆ, ਹਾਊਸ ਹੋਲਡ ਇਨਕਮ ਵੀ ਉਹਨਾਂ ਦੀ ਜ਼ਿਆਦਾ ਵਾ। ਹੁਣ ਉਹ ਇਮੀਗ੍ਰੈਂਟਾਂ ਦਾ ਤਾਂ ਆਪਾਂ ਕੁਝ ਕਹਿ ਨਹੀਂ ਸਕਦੇ, ਕਈ ਹੁਣ ਟੈਕਸ ਇਵੇਜਨ ਵੀ ਕਰਦੇ ਆ, ਕਈ ਕੁਝ ਕਰਦੇ ਆ, ਪਰ ਸਾਰਾ ਕੁਝ ਜਿਹੜੇ IRS ਦੇ ਕੋਲ ਡੇਟਾ ਵਾ ਰਿਪੋਰਟਡ, ਉਹਦੇ ਹਿਸਾਬ ਨਾਲ ਵੀ ਮਤਲਬ ਕਿ ਤੁਸੀਂ ਮਾੜੀਆਂ ਚੀਜ਼ਾਂ ਛੱਡ ਵੀ ਦਿਓ, ਜੇ ਫੇਅਰ ਕੰਪੈਰੀਜ਼ਨ ਵੀ ਕਰੋ, ਤਾਂ ਜਿਹੜੇ ਰਿਫਿਊਜੀ ਆ, ਫੈਮਿਲੀ ਵਾਲੇ ਜਾਂ ਇੰਪਲੋਇਮੈਂਟ ਵਾਲੇ ਜਾਂ ਇਨਵੈਸਟਮੈਂਟ ਵਾਲੇ, ਜਿਹੜੇ ਰਿਫਿਊਜੀ ਆ, ਉਹ ਫਾਰ ਐਕਸੀਡ ਕਰ ਦਿੰਦੇ ਆ ਹਾਊਸ ਹੋਲਡ ਇਨਕਮ ਤੇ ਐਂਟਰਪ੍ਰੈਨਿਓਰਸ਼ਿਪ ਦੇ ਵਿੱਚ। ਕਿ ਸਭ ਤੋਂ ਜ਼ਿਆਦਾ ਜਿਹੜੇ ਐਂਟਰਪ੍ਰੈਨਿਓਰ, ਉਹਨਾਂ ਦਾ ਡੇਟਾ ਹੈ ਕਿ ਉਹ ਜਿਹੜੇ ਕੱਚੇ ਬੰਦੇ ਆਉਂਦੇ ਆ, ਰਿਫਿਊਜੀ ਆਉਂਦੇ ਆ, ਉਹ ਬਣਦੇ ਆ। ਤੇ ਸਭ ਤੋਂ ਜ਼ਿਆਦਾ ਘਰ ਵੀ ਜਿਹੜੇ ਉਹ ਲੈਂਦੇ, ਕਿਉਂਕਿ ਉਹਨਾਂ ਦਾ ਆਪਣਾ ਘਰ ਰੁਲੇ ਆ, ਹੈ ਨਾ। ਉੱਥੋਂ ਕਿਸੇ ਦਾ ਅਫਗਾਨਿਸਤਾਨ 'ਚ ਘਰ ਛੱਡ ਕੇ ਆਇਆ, ਕੋਈ ਯੂਕਰੇਨ ਤੋਂ ਆਇਆ, ਕੋਈ ਅਫਰੀਕਾ ਤੋਂ ਆਇਆ, ਕੋਈ ਪੰਜਾਬ ਤੋਂ ਆਇਆ। ਸੋ ਉਹਨਾਂ ਦਾ ਇਹ ਹੈ ਕਿ ਸਭ ਤੋਂ ਜ਼ਿਆਦਾ ਇਹ ਜਿਹੜੀ ਐਜ਼ ਅ ਇਮੀਗ੍ਰੈਂਟ ਗਰੁੱਪ ਜਿਹੜੀ ਕੰਟਰੀਬਿਊਸ਼ਨ ਉਹ ਇਹ ਕਰਦੇ ਆ। ਔਨ ਐਵਰੇਜ ਉਹ ਕਹਿੰਦੇ ਆ ਕਿ ਜਿਹੜੀ ਹਾਊਸ ਹੋਲਡ ਇਨਕਮ ਹੈਗੀ ਰਿਫਿਊਜੀਆਂ ਦੀ, ਓਵਰ ਟਾਈਮ ਜਿਹੜੀ ਹੈਗੀ ਬਹੁਤ ਜ਼ਿਆਦਾ ਰਾਈਜ਼ ਕਰ ਦਿੰਦੀ। ਪਹਿਲਾਂ ਛੋਟੇ ਤੋਂ ਸ਼ੁਰੂ ਕਰਦੇ ਆ, ਤੇ ਬਾਅਦ 'ਚ ਹੌਲੀ ਹੌਲੀ ਕਰਕੇ ਉਹਨਾਂ ਦੇ ਜਿਹੜੇ ਹੈਗੇ ਆ ਆંકੜੇ ਬਾਕੀ ਸਾਰਿਆਂ ਨੂੰ ਬੀਟ ਕਰ ਦਿੰਦੇ ਆ। ਤੇ ਰਿਫਿਊਜੀ ਹਾਊਸ ਹੋਲਡ ਜਿਹੜੇ 5 ਸਾਲ ਤੋਂ ਘੱਟ ਆ ਇੱਥੇ, ਉਹਨਾਂ ਦੀ 30,000 ਕਹਿੰਦੇ ਔਨ ਐਵਰੇਜ ਉਹ ਇਨਕਮ ਆਪਣੇ ਟੈਕਸ ਰਿਪੋਰਟ ਕਰ ਰਹੇ ਆ। ਤੇ ਜਦੋਂ ਉਹਨਾਂ ਨੂੰ ਜਿਹੜੇ 5 ਸਾਲ ਤੋਂ 20 ਸਾਲ ਦੇ ਵਿੱਚ ਆ, ਉਹਦੇ ਵਿੱਚ ਮਿਕਸਡ ਬੈਗ ਆ, ਕੋਈ ਇਨਫੋਰਮੇਸ਼ਨ ਨਹੀਂ, ਹੈ ਨਾ। ਪਰ ਜਿਹੜੇ ਰਿਫਿਊਜੀ ਆ ਜਿਹਨਾਂ ਨੂੰ 20 ਸਾਲ ਹੋ ਗਏ, ਉਹ ਬਿਜ਼ਨਸ ਨੂੰ ਆਪਣਾ ਪਾ ਲੈਂਦੇ ਆ ਤਕਰੀਬਨ, ਜਿਹੜੇ ਸਾਰੇ ਜਾਣੇ ਆ। ਤੇ ਔਨ ਐਵਰੇਜ ਜਿਹੜਾ ਉਹਨਾਂ ਦਾ W2 ਇਨਕਮ ਵਗੈਰਾ ਹੈਗੀ ਆ, ਹਾਊਸ ਹੋਲਡ ਇਨਕਮ ਹੈਗੀ ਆ, ਉਹ ਘੱਟੋ ਘੱਟ ਉਹ 70,000 ਤੋਂ ਉੱਤੇ ਜਿਹੜਾ ਆਪਣਾ ਇੱਕ ਰਿਫਿਊਜੀ ਜਿਹੜਾ ਪੱਕਾ ਹੋਇਆ, ਉਹ ਆਪਣੀ ਇਨਕਮ ਜਿਹੜੀ ਰਿਪੋਰਟ ਕਰ ਰਿਹਾ। ਹੁਣ ਤਾਂ ਚਲੋ ਤੁਸੀਂ ਕਹੋਗੇ 70,000 ਕੀ ਹੁੰਦਾ, ਕੁਝ ਵੀ ਨਹੀਂ ਹੁੰਦਾ। 70,000 ਬੜਾ ਹੁੰਦਾ। ਤੁਸੀਂ ਅਮਰੀਕਾ ਦਾ ਡੇਟਾ ਦੇਖੋ, ਇਹ ਤਾਂ 30-40,000 ਦੇ ਲਾਗੇ ਛਾਗੇ ਜਿਹੜਾ ਫਲਕਚੁਏਟ ਕਰਦੇ ਆ। ਸੋ ਉਹਨਾਂ ਤੋਂ ਤੁਸੀਂ ਲਾ ਲਓ ਕਿ ਆਲਮੋਸਟ ਦੁੱਗਣਾ ਜਿਹੜਾ ਇਨਕਮ ਰਿਪੋਰਟਿੰਗ ਇਹ ਕਰ ਰਹੇ ਹਨ। 25 ਬਿਲੀਅਨ ਜਿਹਨਾਂ ਨੇ 2019 ਦੇ ਵਿੱਚ ਇਕੱਲੇ ਰਿਫਿਊਜੀਆਂ ਨੇ ਟੈਕਸ ਦਿੱਤਾ, ਹੈ ਨਾ। ਜੀ, ਸੋ ਬਿਲਕੁਲ ਜੀ, ਇਹ ਇਕੱਲਾ ਇਹ ਨਹੀਂ ਦੇਖਣਾ ਚਾਹੀਦਾ ਵੀ ਆਪਾਂ ਬੇ ਏਰੀਏ 'ਚ ਆ, ਜਾਂ ਨਿਊਯਾਰਕ 'ਚ ਆ, ਜਾਂ ਸ਼ਿਕਾਗੋ ਆ, ਵੀ ਉੱਥੇ ਸੈਲਰੀਜ਼ ਜ਼ਿਆਦੇ ਆ, ਇਨਕਮ ਜ਼ਿਆਦੇ ਆ। ਬਹੁਤ ਸਾਰੇ ਟੈਕਸ ਜਾਂ ਇੱਦਾਂ ਦੀਆਂ ਸਟੇਟ ਜਿੱਥੇ ਫੌਜੀ ਬਹੁਤ ਆ, ਉਹਨਾਂ ਦੀ ਐਵਰੇਜ ਦੇਖੋ, ਫੌਜੀਆਂ ਦੀ ਤਨਖਾਹ 30-35,000 ਹੀ ਆ ਮਸੀਂ। ਜੀ, ਸੋ ਇਹਨਾਂ ਨੇ ਹੁਣ ਇਹ ਡੇਟਾ ਆਇਆ ਕਿੱਥੋਂ ਨਾ ਕੋਈ, ਹੈ ਨਾ। ਮੇਨ ਗੱਲ ਇਹ ਬੜੀ ਹੁੰਦੀ ਹੁਣ ਅੱਜ ਕੱਲ੍ਹ ਤਾਂ, ਮੈਂ ਕਿਹਾ ਜੋ ਮਰਜ਼ੀ ਕਹੀ ਜਾਓ, ਫੇਕ ਨਿਊਜ਼ ਵੀ ਬੜੀ ਆ ਜਾਂਦੀ ਹੈ ਕਿ ਇੱਦਾਂ ਹੋ ਗਿਆ, ਉੱਦਾਂ ਹੋ ਗਿਆ, ਤਾਂ ਲੋਕੀ ਵੀ ਮੰਨ ਲੈਂਦੇ ਹਨ ਜੀ। ਸੋ ਗੱਲ ਆ ਕਿ ਹਰੇਕ ਬੰਦੇ ਲਈ, ਈਵਨ ਹੁਣ ਤੁਸੀਂ ਨਿਊਜ਼ ਦਾ ਆਰਟੀਕਲ ਪੜ੍ਹੋ, ਭਾਵੇਂ ਕ੍ਰੈਡੀਬਲ ਵੀ ਆ, ਤੁਹਾਨੂੰ ਅੱਜ ਕੱਲ੍ਹ ਜਿਹੜੀ ਸਾਰੀ ਚੀਜ਼ ਹੈ, ਕਿਉਂਕਿ ਹਰੇਕ ਬੰਦੇ ਦਾ ਆਪਣਾ ਆਪਣਾ ਏਜੰਡਾ, ਹਰੇਕ ਨਿਊਜ਼ ਕੰਪਨੀ ਦਾ, ਹਰੇਕ ਪਾਰਟੀ ਦਾ, ਕੋਈ ਕਿਸੇ ਨਾਲ ਲਾਈਨ ਆ, ਕੋਈ ਕਿਸੇ ਨਾਲ ਲਾਈਨ। ਸੋ ਮੇਨ ਗੱਲ ਇਹ ਹੈ ਕਿ ਡੇਟਾ ਆਇਆ ਕਿੱਥੋਂ ਰਹੇ। ਸੋ ਇਹਨਾਂ ਨੇ 2015 ਤੇ 2019 ਦੇ ਵਿੱਚ ਇਹ ਅਮਰੀਕਨ ਕਮਿਊਨਿਟੀ ਸਰਵੇ, ਸੈਂਸਸ ਬਿਊਰੋ ਦਾ ਇੱਕ ਸਰਵੇ ਹੈਗਾ, ਅਮਰੀਕਨ ਕਮਿਊਨਿਟੀ ਸਰਵੇ। ਸੈਂਸਸ ਬਿਊਰੋ ਤਾਂ ਸਾਰਿਆਂ ਨੂੰ ਪਤਾ ਹੀ ਹੈ ਨਾ ਕਿ ਇਹ 10 ਸਾਲੀ ਗਿਣਤੀ ਕਰਦੇ, ਕਿੰਨਾ ਕੌਣ ਕਿੱਥੇ ਆ, ਕਿੱਦਾਂ। 2015 ਤੇ 2019 ਦੇ ਵਿੱਚ ਇਹਨਾਂ ਨੇ ਸਰਵੇ ਦੇ ਵਿੱਚ 2.4 ਮਿਲੀਅਨ ਲੋਕਾਂ ਦਾ ਇਹਨਾਂ ਨੇ ਸਰਵੇ ਕੀਤਾ। ਇਹ ਜਿਹੜੇ 2.4 ਮਿਲੀਅਨ ਸਾਨੂੰ ਕੋਈ ਜਾ ਕੇ ਕੋਰਟ ਤੋਂ ਨੇ ਤਾਂ ਦੱਸਣਾ ਨਹੀਂ ਕਿ ਕੌਣ ਰਿਫਿਊਜੀ ਆ, ਕੌਣ ਕਿੱਦਾਂ। ਇਹ ਤਾਂ ਤੁਹਾਨੂੰ ਪਤਾ ਸਾਰਿਆਂ ਨੂੰ ਇਨਫੋਰਮੇਸ਼ਨ ਜਿਹੜੀ ਕੌਨਫੀਡੈਂਸ਼ੀਅਲ ਆ। ਇਹਨਾਂ ਨੇ ਇਹਨਾਂ ਦੇ ਜਿਹੜੇ ਅਰਾਈਵਲ ਡਿਪਾਰਚਰ ਰੈਕਡ ਸੀਗੇ, ਤੇ ਜਿਹੜਾ ਕੰਟਰੀ ਆਫ ਓਰੀਜਨ ਸੀਗਾ, ਉਹ ਕੰਟਰੀ ਆਫ ਓਰੀਜਨ ਦੇ ਹਿਸਾਬ ਨਾਲ ਜਿੱਥੋਂ ਕਿ ਮੋਸਟ ਲਾਈਕਲੀ ਜਿਹੜੇ ਇਹ ਰਿਫਿਊਜੀ ਹੋਣੇ ਸੀਗੇ, ਜਾਂ ਹੋਰ ਕੋਈ ਇਨਵੈਸਟਮੈਂਟ ਵਾਲਾ, EB-5 ਵਾਲਾ ਜਾਂ H1B ਵਾਲਾ ਇੰਨਾ ਆંકੜੇ ਨਹੀਂ ਸੀਗੇ। ਸੋ 2.4 ਮਿਲੀਅਨ ਲੋਕਾਂ ਦਾ ਇਹਨਾਂ ਨੇ ਜਿਹੜਾ ਡੇਟਾ ਸੈਂਪਲਿੰਗ ਇਹਨਾਂ ਨੇ ਕੀਤੀ ਆ। ਤੇ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਇਹਨਾਂ ਦਾ ਹੁਣ ਪਾਸਟ ਸਟੇਟਸ ਕੀ ਸੀਗਾ ਜਾਂ ਪ੍ਰੈਜ਼ੈਂਟ ਇਮੀਗ੍ਰੇਸ਼ਨ ਸਟੇਟਸ ਕੀ ਹੈਗਾ ਜੀ। 2.4 ਮਿਲੀਅਨ ਜਿਹੜੇ ਲੋਕਾਂ ਨੇ ਰਿਸਪੌਂਸ ਕੀਤਾ ਸਰਵੇ ਨੂੰ। ਇਹ ਟੋਟਲ ਜਿਹੜੇ ਸਰਵੇ ਦੇ ਜਿਹੜਾ ਡੇਟਾ ਸੈੱਟ ਸੀਗਾ, 3.5 ਮਿਲੀਅਨ ਟੋਟਲ ਰਿਫਿਊਜੀ ਉਹ ਕਹਿੰਦੇ US ਦੇ ਵਿੱਚ ਹੈਗੇ ਘੱਟੋ ਘੱਟ, ਹੈ ਨਾ। 35 ਲੱਖ ਹੋ ਗਏ ਜੀ। ਤੇ 35 ਲੱਖ ਚੋਂ 24 ਲੱਖ ਦਾ ਉਹਨਾਂ ਨੇ ਜਿਹੜਾ ਡੇਟਾ ਇਕੱਠਾ ਕੀਤਾ। ਤੇ ਜਿਹੜੇ
ਜਿਹੜੀ ਇਹਨਾਂ ਦੀ ਰਿਸਰਚ ਆਈ ਆ ਉਹ ਇਹ ਆਈ ਆ ਕਿ 2019 ਦੇ ਵਿੱਚ ਜਿਹੜੀ ਰਿਫਿਊਜੀਆਂ ਦੀ ਜਿਹੜੀ ਇਨਕਮ ਸੀਗੀ ਜਿਹੜੇ ਉਹ ਸੀਗੀ $93.6 ਬਿਲੀਅਨ। ਜੀ ਤੇ ਇਹ ਜਿਹੜਾ ਗਰੁੱਪ ਹੈਗਾ ਇਹਨਾਂ ਨੇ 25 ਬਿਲੀਅਨ ਟੈਕਸਿਸ 'ਚ ਦਿੱਤਾ ਤੇ 70 ਬਿਲੀਅਨ ਇਹਨਾਂ ਦੇ ਕੋਲ ਬਚਿਆ। ਉਸ ਤੋਂ ਬਾਅਦ ਡਿਸਪੋਜ਼ੇਬਲ ਇਨਕਮ ਜਿਹੜੀ ਇਹਨਾਂ ਨੇ ਇਕਨੋਮੀ ਦੇ ਵਿੱਚ ਖਰਚੇ ਖੁਰਚੇ ਕਰਕੇ ਘਰ-ਬਾਰ ਚਲਾ ਕੇ ਬਿਜ਼ਨਸ ਦੇ ਵਿੱਚ ਦੁਬਾਰਾ ਰੀਇਨਵੈਸਟ ਕੀਤੀ ਹੈ। ਸੋ ਆਲਮੋਸਟ ਜਿਹੜਾ ਇਹ ਅੰਕੜਾ ਜਿਹੜਾ ਇਹਨਾਂ ਦਾ ਹੈਗਾ ਰਿਫਿਊਜੀਆਂ ਦੀ ਇਕਨੋਮੀ ਜਿਹੜੀ ਹੈਗੀ ਆ 2019 ਦੇ ਵਿੱਚ 93.6 ਬਿਲੀਅਨ ਦੇ ਲਾਗੇ ਚਲ ਗਈ ਹੈ ਨਾ ਜੀ। ਤੇ ਉਹ ਕਹਿੰਦੇ ਕਿ ਫੰਡਿੰਗ ਜਿਹੜੀ ਕਾਫੀ ਕਲੀਅਰ ਤੇ ਰਿਫਿਊਜੀ ਜਿਹੜੇ ਹੈਗੇ ਬਿਲੀਅਨਸ ਆਫ ਡਾਲਰਸ ਟੈਕਸ ਦਿੰਦੇ ਆ ਐਨੂਅਲੀ ਤੇ ਐਂਟਰਪ੍ਰੈਨਿਓਰੀਅਲ ਬਹੁਤ ਜ਼ਿਆਦਾ ਹੁੰਦੇ ਕਿਉਂਕਿ ਬਹੁਤ ਜ਼ਿਆਦਾ ਕਠਿਨਾਈਆਂ ਦੇਖ ਕੇ ਆਏ ਆ, ਬਾਰਡਰ ਟੱਪ ਕੇ ਆਏ, ਘਰ-ਬਾਰ ਪਿੱਛੇ ਛੱਡ ਕੇ ਆਏ ਆ ਤੇ ਇਹਨਾਂ ਦਾ ਜਿਹੜਾ ਸਭ ਤੋਂ ਜ਼ਿਆਦਾ ਰੇਟ ਆਫ ਬਿਜ਼ਨਸ ਓਨਰਸ਼ਿਪ ਹੈਗੀ ਆ ਰਿਫਿਊਜੀਆਂ ਦੀ ਆ ਤੇ ਸਭ ਤੋਂ ਜ਼ਿਆਦਾ ਸਿਟੀਜ਼ਨਸ਼ਿਪ ਵੀ ਜਿਹੜੇ ਬਾਅਦ ਚ ਲੈਂਦੇ ਆ ਉਹ ਰਿਫਿਊਜੀ ਲੈਂਦੇ ਆ ਕਿਉਂਕਿ ਇਹਨਾਂ ਨੂੰ ਜਾਣ ਜੋਣ ਦਾ ਕੋਈ ਸ਼ੌਂਕ ਨਹੀਂ, ਇਹ ਵੇਟ ਕਰਦੇ ਆ ਕਦੋਂ ਸਿਟੀਜ਼ਨ ਬਣੀਏ। ਤੇ ਹੋਮ ਓਨਰਸ਼ਿਪ ਵੀ ਜਿਹੜੀ ਹੈਗੀ ਆ ਸਭ ਤੋਂ ਜ਼ਿਆਦਾ ਇਹਨਾਂ ਦੀ ਆ। 13% ਰਿਫਿਊਜੀ ਐਂਟਰਪ੍ਰੈਨਿਓਰ ਆ ਕੰਪੇਅਰ ਟੂ ਜਿਹੜੇ 9% ਯੂਐਸ ਬੌਰਨ ਪਾਪੂਲੇਸ਼ਨ, ਮਤਲਬ ਯੂਐਸ ਬੌਰਨ ਪਾਪੂਲੇਸ਼ਨ 9% ਆ, ਰਿਫਿਊਜੀ 13% ਆ। ਤੇ ਜਿਹੜੇ ਨਾਨ ਰਿਫਿਊਜੀ ਇਮੀਗ੍ਰੈਂਟ ਆ ਜਿਹੜੇ ਹੁਣ ਗੱਲ ਕਰ ਲਈਏ ਫੈਮਿਲੀ ਬੇਸਡ ਵਾਲੇ ਜਾਂ ਦੂਜੇ ਜਿਹੜੇ ਨਿੰਦਿਆ ਉਹ ਕਰਦੇ ਆ ਰਿਫਿਊਜੀਆਂ ਦੀ ਜੀ, ਉਹ ਜਿਹੜੇ ਦੂਜੇ ਇਮੀਗ੍ਰੈਂਟ ਆ ਬਾਕੀ ਸਾਰੇ ਮਿਲਾ ਕੇ 11.7% ਆ। ਸੋ ਰਿਫਿਊਜੀ 13%, ਐਂਟਰਪ੍ਰੈਨਿਓਰ ਆ ਜਿਹੜੇ ਬਾਕੀ ਇਮੀਗ੍ਰੈਂਟ ਆ 11.7% ਹੈਗੇ। ਇਹਦੇ ਵਿੱਚ ਇਨਵੈਸਟਮੈਂਟ ਵਾਲੇ ਵੀ ਆ ਜਾਂਦੇ ਹਨ। ਸੋ ਰਿਫਿਊਜੀਆਂ ਦਾ ਜਿਹੜਾ ਬਿਜ਼ਨਸਮੈਨ ਬਿਜ਼ਨਸ ਸਪਿਰਿਟ ਉਹ ਜ਼ਿਆਦਾ ਵਾ ਕਿਉਂਕਿ ਜਿਹੜਾ ਹੁਣ ਪਹਿਲਾਂ ਹੀ ਬੰਦਾ ਦੱਬਿਆ ਆ ਉਹ ਕਿਸੇ ਥੱਲੇ ਕੰਮ ਕਰਨਾ ਨਹੀਂ ਚਾਹੁੰਦਾ, ਸਿੱਧੀ ਹਿਸਾਬ ਜਿਹੜਾ ਹੈਗਾ ਨਾ ਜੀ। ਤੇ ਉਹਨਾਂ ਨੇ ਆਪਣੀ ਕੰਟਰੀ 'ਚ ਸਿਸਟਮ ਦੇਖੇ ਆ। ਹੁਣ ਕਈਆਂ ਦਾ ਨੇਪਾਲ ਦਾ ਲਈਏ, ਕਈ ਬਿਜ਼ਨਸਮੈਨ ਜਿਹੜੇ ਸੀਗੇ ਉਹਨਾਂ ਦੇ ਬਿਜ਼ਨਸ ਖੋਲੇ ਇਹਨਾਂ ਨੇ ਕਿ ਸੋਸ਼ਲਿਸਟ ਇਹਨਾਂ ਦਾ ਕੋਈ ਗਲਤ ਪੈਸਾ ਖੋਲਿਆ, ਬਿਜ਼ਨਸ ਖੋਲਿਆ। ਉਹ ਹੁਣ ਜਦੋਂ ਆਏ ਆ ਉਹਨਾਂ ਨੂੰ ਪਤਾ ਕਿ ਹੁਣ ਸਰਕਾਰਾਂ ਦੇ ਥੱਲੇ ਤਾਂ ਨਹੀਂ ਕੰਮ ਚੱਲ ਸਕਦਾ ਤੇ ਉਹ ਜਿਹੜਾ ਹੁਣ ਅਮਰੀਕਾ ਇੱਕ ਇਦਾਂ ਦੀ ਕੰਟਰੀ ਆ ਜਿਹੜੀ ਬਿਜ਼ਨਸਮੈਨ ਨੂੰ ਪ੍ਰਮੋਟ ਵੀ ਕਰਦੀ ਆ। ਸੋ ਜਿਹੜਾ ਸਟੱਡੀ ਕਾਫੀ ਹੈ ਜਿਹੜੀ ਇੰਟਰਸਟਿੰਗ ਸੀਗੀ ਕਿ ਕਿਉਂ ਜਿਹੜੇ ਰਿਫਿਊਜੀ ਆ ਉਹ ਜ਼ਿਆਦਾਤਰ ਜਿਹੜੇ ਐਂਟਰਪ੍ਰੈਨਿਓਰ ਹੁੰਦੇ ਆ। ਤੇ ਹੁਣ ਆਪਣੇ ਵੀ ਜਿਹੜੇ ਦੇਖ ਲਓ ਤੁਸੀਂ, ਜੇ ਭਾਵੇਂ ਬੰਦਾ ਆਇਆ ਸਟੋਰ ਤੇ ਵੀ ਲੱਗਾ, ਡਰਾਈਵਰੀ ਕੀਤੀ ਉਹਨੇ ਹਨਾ, ਉਹ ਵੀ ਝੱਟ ਹੀ ਉਹ ਭੇਤ ਪਾ ਲੈਂਦੇ ਕਿ ਨਹੀਂ ਮੈਂ ਵੀ ਓਨਰ ਆਪਰੇਟਰ ਬਣਨਾ, ਮੈਂ ਵੀ ਆਪਣੀ ਕੰਪਨੀ ਖੋਲਣੀ ਆ। ਕਿੰਨੇ ਆਪਣੇ ਜਿਹੜੇ ਪੰਜਾਬੀ ਆ ਉਹ ਸਿੱਧੇ ਬਿਜ਼ਨਸ ਤੇ ਛਾਲ ਮਾਰਦੇ ਆ ਕਿ ਆਪਣਾ ਕੰਮ ਖੋਲੀਏ ਹਨਾ, ਰਿਸਕ ਲੈ ਕੇ ਦੇਖੀਏ, ਸਟੋਰ ਲੈ ਕੇ। ਤੇ ਇਹ ਗੱਲ ਜਿਹੜੇ ਡੇਟਾ ਹੁਣ ਇਹ ਤਾਂ ਇਹਨਾਂ ਦਾ ਹੁਣ ਆਪਾਂ ਤਾਂ ਬਾਕੀ ਸਾਨੂੰ ਪਤਾ ਨਹੀਂ, ਪਰ ਜੋ ਇਹਨਾਂ ਨੇ ਦੱਸਿਆ ਆਪਣੀ ਕਮਿਊਨਿਟੀ ਵੱਲ ਝਾਂਤੀ ਮਾਰੀ ਹੈ ਤਾਂ ਸਾਰਾ ਸਹੀ ਲੱਗਦਾ ਕਿ ਜਿੰਨੇ ਵੀ ਲੋਕੀ ਆ ਜ਼ਿਆਦਾਤਰ ਕੰਮਕਾਰ ਵਾਲੇ, ਕਾਰੋਬਾਰ ਵਾਲੇ, ਵਿਹਲਾ ਬਹਿਣ ਵਾਲਾ, ਵੈਲਫੇਅਰ ਵਾਲਾ ਨਹੀਂ ਹੈਗਾ ਆਪਣੀ ਕਮਿਊਨਿਟੀ 'ਚ ਕੋਈ ਇੰਨਾ। ਬਿਲਕੁਲ ਜੀ। ਇਨ ਕੰਪੈਰੀਜ਼ਨ ਬਾਕੀ ਇਮੀਗ੍ਰੈਂਟਾਂ ਦੇ ਰਿਫਿਊਜੀ ਕਹਿੰਦੇ ਪੋਲੀਟੀਕਲੀ ਵੀ ਬਹੁਤ ਜ਼ਿਆਦਾ ਐਕਟਿਵ ਹੁੰਦੇ ਆ ਜੀ, ਆਪਣੇ ਧਾਰਮਿਕ ਸਥਾਨਾਂ ਤੇ ਤੇ ਆਪਣੇ ਜਿਹੜੇ ਲੋਕਲ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਜਿੱਦਾਂ ਉਹ ਕਹਿੰਦੇ ਕਿ ਕਿਉਂਕਿ ਇਹ ਆਪਣਾ ਜਿਹੜਾ ਆਰਥਿਕ ਢਾਂਚਾ ਪਿੱਛੇ ਛੱਡ ਕੇ ਆਏ ਆ, ਸਿਆਸੀ ਢਾਂਚਾ ਪਿੱਛੇ ਰਿਜੈਕਟ ਕਰਕੇ ਆਏ ਇੱਥੇ ਆਏ ਆ ਤੇ ਜ਼ਿਆਦਾਤਰ ਇਹ ਕਿਉਂਕਿ ਹੁਣ ਬਿਜ਼ਨਸਾਂ 'ਚ ਜਾਂਦੇ ਆ ਤੇ ਫਿਰ ਤਾਂ ਕਰਕੇ ਇਹ ਪੋਲੀਟੀਕਲੀ ਵੀ ਕਾਫੀ ਜਿਹੜੇ ਐਕਟਿਵ ਹੋਣਾ ਪਸੰਦ ਕਰਦੇ ਆ। ਤੇ ਜੇ 20 ਸਾਲਾਂ ਤੋਂ ਵੱਧ ਜਿਹੜਾ ਬੰਦਾ ਰਿਹਾ ਕਿ ਕਿਹੜੇ ਇਮੀਗ੍ਰੈਂਟ ਆਏ ਆ ਉਹ 'ਚੋਂ ਦੀ 90% ਜਿਹੜੇ ਰਿਫਿਊਜੀ ਆ ਉਹਨਾਂ ਨੇ ਸਿਟੀਜ਼ਨਸ਼ਿਪ ਨੂੰ ਆਪਟ ਕੀਤਾ ਕੰਪੇਅਰ ਟੂ ਜਿਹੜੇ ਬਾਕੀ ਇਮੀਗ੍ਰੈਂਟ ਆ ਫੈਮਿਲੀ ਬੇਸ ਵਾਲੇ ਆ ਜਾਂ ਉਹ ਸਿਰਫ 70% ਨੇ ਕੀਤਾ। ਮਤਲਬ ਕਿ ਜਿਹੜੇ ਰਿਫਿਊਜੀ ਉਹ ਸਿਟੀਜ਼ਨ ਵੀ ਜ਼ਿਆਦਾ ਬਣਨਾ ਚਾਹੁੰਦੇ ਆ। ਜਿਹੜੇ ਦੂਜੇ ਲੋਕੀ ਉਹਨਾਂ ਦਾ ਵਿੱਚ ਵਿਚਾਲੇ ਵਿਚਾਰ ਹੁੰਦਾ ਕਿ ਕਿਤੇ ਵਾਪਸ ਚੱਲ ਜਾਈਏ, ਇੱਥੇ ਪੈਸੇ ਪੂਸੇ ਕਮਾ ਕੇ ਵਾਪਸ ਚੱਲ ਜਾਵਾਂਗੇ। ਸੋ ਰਿਫਿਊਜੀਆਂ ਦਾ ਇੰਨਾ ਕੋਈ ਵਿਚਾਰ ਨਹੀਂ ਹੁੰਦਾ ਜੀ। ਤੇ ਸੇਮ ਥਿੰਗ ਉਹਨਾਂ ਦੇ ਹਾਊਸ ਓਨਰਸ਼ਿਪ ਦੀ ਗੱਲ ਕਰੀਏ ਉਹ ਵੀ ਜ਼ਿਆਦਾ, ਸਾਰੇ ਜਿਹੜੇ ਪਰਸੈਂਟੇਜ ਹੈਗੇ ਆ ਉਹ ਬਾਕੀਆਂ ਨੂੰ ਐਕਸੀਡ ਕਰਦੇ ਆ। ਮੈਂ ਵੀ ਹੈਰਾਨ ਸੀਗਾ ਜਿਹੜਾ ਇਹਨਾਂ ਦਾ ਸੈਂਸਸ ਦੀ ਜਿਹੜੀ ਹੁਣ ਮੈਂ ਕਿਹਾ ਸਟੱਡੀ ਹੈ, ਜੇ ਤੁਸੀਂ ਇਹਨੂੰ ਦੇਖਿਆ ਜਾਵੇ ਤਾਂ ਫਿਰ ਇਸ ਹਿਸਾਬ ਨਾਲ ਤਾਂ ਮੈਂ ਕਿਹਾ ਟੈਕਸ ਹੀ ਬੜਾ ਜ਼ਿਆਦਾ ਇਹ ਹੁਣ ਜਿਹੜੀਆਂ ਸਰਕਾਰਾਂ ਇਹ ਪ੍ਰੈਜ਼ੈਂਟ ਕਰਦੀਆਂ ਕਿਤੇ ਇਹ ਬੈਨੀਫਿਟ ਲੈ ਲੈਂਦੇ ਆ ਉੱਦਾਂ ਕਰ ਦਿੰਦੇ ਹਨਾ, ਤਾਂ ਜ਼ਿਆਦਾਤਰ ਜਿੰਨਾ ਇਹ ਲੈਂਦੇ ਆ ਉਹ ਤੋਂ ਜ਼ਿਆਦਾ ਇਹ ਕੰਟਰੀਬਿਊਟ ਕਰਕੇ ਜਾਂਦੇ ਆ। ਤੇ ਯੂਨਾਈਟਿਡ ਨੇਸ਼ਨ ਨੇ ਕਿਹਾ ਕਿ ਮੋਰ ਦੈਨ 100 ਮਿਲੀਅਨ ਲੋਕੀ ਜਿਹੜੇ ਸੀਗੇ 2022 ਦੇ ਵਿੱਚ ਡਿਸਪਲੇਸ ਹੋਏ ਆ ਪੋਲੀਟੀਕਲ ਰੀਜ਼ਨ ਦੇ ਕਰਕੇ, ਕਲਾਈਮੇਟ ਦੇ ਕਰਕੇ, ਭੁੱਖਮਾਰੀ ਕਰਕੇ, ਗੈਂਗ ਵਾਇਲੈਂਸ ਕਰਕੇ, ਪੁਲਿਸ ਬਰੂਟੈਲਿਟੀ ਕਰਕੇ। ਸੋ 100 ਮਿਲੀਅਨ ਲੋਕੀ 2020 ਦੇ ਵਿੱਚ ਡਿਸਪਲੇਸਡ ਹੋਏ ਆ ਤੇ ਜਿਹੜੇ 20 ਮਿਲੀਅਨ ਵਿੱਚੋਂ ਦੀ ਆંકੜਾ ਹੈਗਾ ਉਹ ਵੈਸਟਰਨ ਹੈਮੀਸਫੀਅਰ ਦੇ ਵਿੱਚ ਹਨਾ, ਹੈਮੀਸਫੀਅਰ ਤੁਸੀਂ ਸਮਝਦੇ ਕਿ ਧਰਤੀ ਨੂੰ ਵੰਡਦੀ ਹੈ ਜੀ, ਈਸਟਰਨ ਤੇ ਵੈਸਟਰਨ ਦੇ ਵਿੱਚ ਜਿਹੜੇ ਵਧੀਆ ਮੁਲਕ ਆ ਜਾਂਦੇ ਆ ਵੈਸਟਰਨ ਦੇ ਵਿੱਚ, ਉਹਦੇ ਵਿੱਚ ਹੀ ਜਿਹੜੇ ਸੀਗੇ ਘੱਟੋ ਘੱਟ 20 ਮਿਲੀਅਨ ਲੋਕੀ ਜਿਹੜੇ ਵੈਸਟ ਦੇ ਵਿੱਚ ਡਿਸਪਲੇਸਡ ਆ ਤੇ ਬਾਕੀ ਟੋਟਲ 100 ਮਿਲੀਅਨ ਜਿਹੜੇ ਲੋਕੀ ਆ ਵਰਲਡ ਵਾਈਡ 2022 ਚ ਹੋਇਆ। ਯੂਨਾਈਟਿਡ ਨੇਸ਼ਨਸ ਦੀ ਇਹ ਸਟੱਡੀ ਆ। ਤੇ ਜੇ ਉਹ ਕਹਿੰਦੇ ਅਮਰੀਕਾ ਦਾ ਆંકੜਾ ਦੇਖੀਏ ਤਾਂ ਸਿਰਫ ਇਹ 1,25,000 ਰਿਫਿਊਜੀ ਇਹਨਾਂ ਨੇ ਜਿਹੜੇ ਐਕਸੈਪਟ ਕੀਤੇ 2023 ਦੇ ਵਿੱਚ ਜਾਂ ਕਰਨੇ ਆ ਨਾ ਜੀ।
ਤੇ ਇਹ ਤਾਂ ਹੁਣ ਕਹਿੰਦੇ ਕਿ ਜਿਹੜੀ ਰਿਫਿਊਜੀ ਆ, ਡਿਸਪਲੇਸਮੈਂਟ ਆ, ਇਹਦੇ ਹਿਸਾਬ ਨਾਲ ਲੋਕੀ ਜਿਹੜੇ ਅਮਰੀਕਾ 'ਚ ਉਹ ਹਮੇਸ਼ਾ ਇੱਥੇ ਆਉਗੇ। ਜੇ 100 ਮਿਲੀਅਨ ਡਿਸਪਲੇਸ ਆ, 1,25,000 ਆ ਰਿਹਾ ਵਾ, ਜਾਂ ਜਿਹਨੂੰ ਗ੍ਰੀਨ ਕਾਰਡ ਵਗੈਰਾ ਕੇਸ ਪਾਸ ਹੋ ਰਹੇ, ਤਾਂ ਕਾਫੀ ਜ਼ਿਆਦਾ ਜਿਹੜੇ ਲੋਕੀ ਆ ਵਰਲਡ ਵਾਈਡ ਉਹਨਾਂ ਨੂੰ ਪ੍ਰੋਬਲਮ ਆ ਜਿਹੜੀਆਂ ਇਦਾਂ ਦੀਆਂ ਆਉਂਦੀਆਂ ਰਹੂਗੀਆਂ। ਤੇ ਜ਼ਿਆਦਾਤਰ ਇਹਨਾਂ ਨੇ 1,80,000 ਜਿਹੜੇ ਅਫਗਾਨੀ ਤੇ ਯੂਕਰੇਨੀਅਨ ਲਏ ਸੀਗੇ ਸਿੱਧੇ ਤੌਰ ਤੇ ਹਿਊਮੈਨਿਟੇਰੀਅਨ ਪੈਰੋਲ ਤੇ। ਸੋ ਉਹ ਕਹਿੰਦੇ ਕਿ ਇਦਾਂ ਦਾ ਤੁਸੀਂ ਹੱਥਕੰਡੇ ਅਪਣਾਓ ਕਿ ਜਿਹਦੇ ਕਰਕੇ ਕਿ ਇਹ ਟੈਂਪਰੇਰੀਲੀ ਜਿਹੜੇ ਯੂਕਰੇਨੀਅਨ ਨੂੰ ਜਿੱਦਾਂ ਹੁਣ ਰਿਲੀਫ ਮਿਲਿਆ ਸੀਗਾ ਕਿ ਟੈਂਪਰੇਰੀ ਪ੍ਰੋਟੈਕਟਡ ਸਟੇਟਸ, ਕਿ ਤੁਹਾਨੂੰ ਬਾਹਰ ਨਹੀਂ ਆਪਾਂ ਘੱਲਣਾ, ਡਿਪੋਰਟ ਨਹੀਂ ਕਰਨਾ, ਤੁਹਾਨੂੰ ਰਹਿਣ ਦੀ, ਕੰਮ ਕਰਨ ਦੀ ਪਰਮਿਸ਼ਨ ਦੇ ਦੇਣੀ ਹੈ ਨਾ। ਤੇ ਹਿਊਮੈਨਿਟੇਰੀਅਨ ਪੈਰੋਲ ਤੇ ਵੀ ਕਾਫੀ ਅਫਗਾਨੀ ਜਿਹੜੇ ਇਹ ਲੈ ਕੇ ਆਏ ਸੀਗੇ। ਤੇ ਇਦਾਂ ਦੇ ਪ੍ਰੋਗਰਾਮ UN ਕਹਿੰਦੀ ਹੈ ਕਿ ਤੁਹਾਨੂੰ ਹੋਰ ਜਿਹੜੇ ਇਨਕਰੇਜ ਕਰਨੇ ਚਾਹੀਦੇ ਆ ਜੀ। ਤੇ ਇਸੇ ਤਰ੍ਹਾਂ ਬਾਰਡਰ ਪੈਟਰੋਲ ਏਜੰਟਸ ਨੇ ਕਹਿੰਦੇ 29 ਦੇ ਕਰੀਬ ਟੈਰਰਿਜ਼ਮ ਦੇ ਸਸਪੈਕਟਸ ਫੜੇ ਹੈਗੇ ਆ ਮਈ ਮਹੀਨੇ ਦੇ ਵਿੱਚ। ਜੀ ਬਿਲਕੁਲ। ਸੋ ਬਾਰਡਰ ਪੈਟਰੋਲ ਏਜੰਟ ਜਿਹੜੇ ਨਿਊਜ਼ ਕਾਨਫਰੰਸ ਉਹਨਾਂ ਨੇ ਕੀਤੀ ਸੀਗੀ, ਤੇ ਇਹ ਨਿਊਜ਼ ਕਾਨਫਰੰਸ ਇਹਨਾਂ ਨੇ ਤਾਂ ਕੀਤੀ ਸੀ, ਇਹਨਾਂ ਨੇ ਆਪਣੀ ਫੈਸਿਲਿਟੀ ਜਿਹੜੀ ਹੈਗੀ ਟੈਕਸਸ 'ਚ ਮੂਵ ਕਰਨੀ ਹੈ। ਟੈਂਪਰੇਰੀ ਫੈਸਿਲਿਟੀ ਇਹਨਾਂ ਦੀ ਜਿਹੜੀ ਸੀਗੀ ਡੋਨਾ ਇੰਟਰਨੈਸ਼ਨਲ ਬ੍ਰਿਜ ਜਿਹੜਾ ਹੈਗਾ ਟੈਕਸਸ ਦੇ ਵਿੱਚ, ਡੋਨਾ ਸ਼ਹਿਰ ਜਿਹੜਾ ਪੈਂਦਾ, ਉੱਥੇ ਇਹਨਾਂ ਨੇ ਜਿਹੜੀ ਟੈਂਪਰੇਰੀ ਫੈਸਿਲਿਟੀ ਸੀਗੀ, ਤੇ ਇਹਨਾਂ ਨੇ ਹੁਣ ਇੱਕ ਸੈਟਲਮੈਂਟ ਵੀ ਕੀਤੀ ਹੈ ਨਿਊ ਹੈਂਪਸ਼ਾਇਰ ਦੇ ਨਾਲ। ਸੋ ਇਹ ਕੀ ਕਰਦੇ ਸੀਗੇ ਕਿ ਇਹਨਾਂ ਨੇ ਹੁਣ ਆਪਾਂ ਜਿੱਦਾਂ ਸੈਨ ਡਿਏਗੋ ਵੱਲ ਜਾਈਏ, ਕਈ ਆਪਣੇ ਸ਼ਹਿਰ ਉਹਨਾਂ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇਹਨਾਂ ਨੇ ਆਪਣੇ ਨਾਕੇ ਜਿਹੜੇ ਚੈੱਕ ਪੋਸਟਾਂ ਨਾ ਉਹ ਸ਼ਹਿਰਾਂ ਦੇ ਵਿੱਚ ਲਾਈਆਂ ਪਈਆਂ। ਉਹਨਾਂ ਜਿਹੜੀ ਲੋਕਲ ਪਾਪੂਲੇਸ਼ਨ ਨੂੰ ਕਾਫੀ ਪ੍ਰੋਬਲਮ ਜਿਹੜੀ ਆਉਂਦੀ ਸੀਗੀ। ਸੋ ਨਿਊ ਹੈਂਪਸ਼ਾਇਰ ਨਾਲ ਹੁਣ ਇਹਨਾਂ ਦੀ ਸੈਟਲਮੈਂਟ ਹੋਈ ਆ, ਤੇ ਕਿ ਆਪਾਂ ਜਿਹੜੇ ਚੈੱਕ ਪੁਆਇੰਟ ਨਹੀਂ ਲਾਣੇ। ਤੇ ਇਹ ਜਿਹੜਾ ਨਿਊ ਹੈਂਪਸ਼ਾਇਰ ਹੈ ਇਹ ਕੈਨੇਡਾ ਦੇ ਲਾਗੇ ਲੱਗਦਾ ਬਾਰਡਰ ਦੇ, ਤੇ ਇਹ ਜਿਹੜੀ ਹੁਣ ਕਹਿੰਦੇ ਕਿ ਜਨਵਰੀ 1, 2025 ਤੱਕ ਆਪਾਂ ਕੋਈ ਵੀ ਜਿਹੜਾ ਚੈੱਕ ਪੁਆਇੰਟ ਨਹੀਂ ਨਵਾਂ ਆਪਾਂ ਜਿਹੜਾ ਉਹ ਲਾਣਾ। ਤੇ ਬਾਰਡਰ ਪੈਟਰੋਲ ਵਾਲੇ ਇਹਨਾਂ ਨੇ 29 ਟੈਰੋਰਿਸਟ ਜਿਹੜੇ ਫੜੇ ਆ ਮਈ ਦੇ ਵਿੱਚ। ਇਹ ਜਿਹੜੇ ਟੈਰੋਰਿਸਟ ਇਹਨਾਂ ਨੇ ਫੜੇ ਆ, ਨਿਊ ਕਹਿੰਦੇ ਇਹਨਾਂ ਦਾ ਰੈਕਡ ਆ, ਇੰਨੇ ਕਦੀ ਨਹੀਂ ਇਹਨਾਂ ਨੇ ਫੜੇ ਮਈ ਦੇ ਵਿੱਚ ਜਿੰਨੇ ਇਹਨੇ ਫੜੇ ਆ। ਭਾਵੇਂ ਕਿ ਜਿਹੜੀ ਇਲੀਗਲ ਇਮੀਗ੍ਰੇਸ਼ਨ ਆ, ਜਿੱਦਾਂ ਆਪਾਂ ਦੱਸਿਆ ਕਿ ਉਹ ਅੰਕੜੇ ਘਟੇ ਆ, ਬਟ ਇਹ ਟੈਰੋਰਿਜ਼ਮ ਜਿਹੜੇ ਇਹਨਾਂ ਨੇ ਕੈਚ ਕੀਤੇ ਆ ਉਹਦਾ ਅੰਕੜਾ ਇਹ ਹਾਈਐਸਟ ਆ ਹੁਣ ਤੱਕ ਦਾ ਜੀ। ਕਸਟਮ ਤੇ ਬਾਰਡਰ ਪੈਟਰੋਲ ਨੇ CBP ਜਿਹਨੂੰ ਕਹਿੰਦੇ ਆ, ਇਹ ਸਾਰੇ ਬਾਰਡਰ ਦੇ ਆਪਰੇਸ਼ਨ ਦੇਖਦੀ ਆ। ਤੇ ਹੁਣ ਤੱਕ ਇਹਨਾਂ ਨੇ 125 ਜਿਹੜੇ ਹੈਗੇ ਆ ਟੈਰੋਰਿਸਟ ਜਿਹੜੇ ਵਾਂਟਡ ਲਿਸਟ ਦੇ ਵਿੱਚ ਹੈਗੇ ਆ। ਇਹ ਇਹਨਾਂ ਦਾ ਜਿਹੜਾ ਸਾਲ ਹੈਗਾ ਫਿਸਕਲ ਈਅਰ ਅਕਤੂਬਰ 'ਚ ਸ਼ੁਰੂ ਹੁੰਦਾ ਇਮੀਗ੍ਰੇਸ਼ਨ ਦਾ ਹਮੇਸ਼ਾ, ਤੇ ਅਕਤੂਬਰ ਤੋਂ ਹੁਣ ਤੱਕ ਤੇ ਸਾਲ ਤੋਂ ਵੀ ਘੱਟ ਦੇ ਵਿੱਚ ਇਹਨਾਂ ਨੇ 125 ਜਿਹੜੇ ਟੈਰੋਰਿਸਟ ਆ ਉਹ ਫੜੇ ਆ। ਇਹ ਜਿਹੜਾ ਨੰਬਰ ਆ ਟਿਊਜ਼ਡੇ ਨੂੰ ਇਹਨਾਂ ਨੇ ਰਿਲੀਜ਼ ਕੀਤਾ ਸੀਗਾ। ਤੇ ਇਹ ਜਿਹੜਾ ਡੇਟਾ, ਹੁਣ ਇਹ ਡੇਟਾ ਤਾਂ ਕਰਕੇ ਜ਼ਰੂਰੀ ਹੁੰਦਾ ਕਿ ਸਾਨੂੰ ਇਹਨਾਂ ਪਤਾ ਲੱਗਦਾ ਰਹਿੰਦਾ ਕਿ ਪਾਪੂਲੇਸ਼ਨ ਦੇ ਵਿੱਚ ਸ਼ਿਫਟ ਕਿੱਦਾਂ, ਮਾਈਗ੍ਰੇਸ਼ਨ ਪੈਟਰਨਸ ਵਗੈਰਾ ਕੀ ਹੈਗੇ ਆ। ਤੇ ਟਾਈਟਲ 42 ਕਿਉਂਕਿ ਇੱਕ ਮੇਜਰ ਅਮਰੀਕਾ ਦੀ ਹਿਸਟਰੀ ਦੇ ਵਿੱਚ ਹੈ ਨਾ ਕਿ ਬਾਰਡਰ ਸੀਲ ਕਰਤੇ ਸੀ, ਕੋਵਿਡ ਹੋ ਗਿਆ, ਮਾਸਕ ਮੂਸਕ ਦਾ ਕਾਫੀ ਕਿਸੇ ਹੱਦ ਤੱਕ ਨੈਸੈਸਰੀ ਵੀ ਸੀਗਾ, ਕਿਸੇ ਹੱਦ ਤੱਕ ਮੈਡੀਕਲੀ ਵੀ ਬੜਾ ਡਰਾਮਾ ਜਿਹੜਾ ਉਹ ਚੱਲਿਆ ਹੈ ਨਾ। ਤੇ ਕਈ ਲੋਕਾਂ ਦੇ ਬਿਜ਼ਨਸ ਖਰਾਬ ਕੀਤੇ, ਕਈਆਂ ਨੂੰ ਫ੍ਰੀ ਫੰਡ ਦੇ ਪੈਸੇ, ਤੇ ਕਈ ਲੋਕਾਂ ਦਾ, ਕਈ ਮਿਹਨਤੀ ਲੋਕਾਂ ਦੀ ਬੋਟ ਡੁੱਬੀ, ਕਈ ਸਿੱਧੇ ਜਿਹੜਾ ਸੀਗਾ ਪੈਸੇ ਖਾ ਕੇ ਹੈ ਨਾ, ਕਈ ਕੁਛ ਥੱਲੇ ਹੋਇਆ। ਸੋ ਹੁਣ ਜਿਹੜੀ ਇਹਦੇ ਸਾਰੇ ਹੁਣ ਜਿਹੜਾ ਟਾਈਮ ਆ ਗਿਆ ਉਹ ਆ ਗਿਆ ਕਿ ਡੇਟਾ ਸੈੱਟ ਕੀ ਕਹਿੰਦਾ, ਕਿੱਥੇ ਪੈਸਾ ਖਰਚ ਹੋਇਆ, ਕਿੱਦਾਂ ਹੋਇਆ। ਦੇਰ ਸਵੇਰ ਜਿੱਦਾਂ 10 ਸਾਲ ਫਰੀडम ਆਫ ਇਨਫੋਰਮੇਸ਼ਨ ਰਿਪੋਰਟ ਥੱਲੇ ਸੰਸਥਾਵਾਂ ਜਿਹੜੀਆਂ ਸਟੱਡੀ ਕਰਨਾ ਚਾਹੁੰਦੀਆਂ ਉਹ ਇਹ ਡੇਟਾ ਜਿਹੜਾ ਇਕੱਠਾ ਕਰ ਸਕਦੀਆਂ। ਸੋ ਨੇਸ਼ਨ ਵਾਈਡ ਜਿਹੜਾ ਸੀਗਾ CBP ਨੇ ਰਿਪੋਰਟ ਕੀਤਾ ਕਿ 2,73,000 ਤੋਂ ਉੱਤੇ ਅਨਆਥੋਰਾਈਜ਼ਡ ਇਮੀਗ੍ਰੈਂਟ ਇਲੀਗਲ ਜਿਹੜਾ ਮਈ ਦੇ ਵਿੱਚ ਐਂਟਰ ਹੋਇਆ ਅਮਰੀਕਾ ਦੇ ਵਿੱਚ, ਸਿਰਫ ਮਈ ਦੇ ਮਹੀਨੇ, ਇੱਕ ਮਹੀਨੇ 'ਚ। ਇਹ ਜਿਹੜਾ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਇਹ ਜਿਹੜਾ ਡੇਟਾ ਹੈਗਾ ਇਹ ਅਪ੍ਰੈਲ ਦੇ ਵਿੱਚ ਇਹ ਤੋਂ ਵੀ ਜ਼ਿਆਦਾ ਸੀਗੇ। ਉਹ ਕਹਿੰਦੇ ਕਿ ਅਪ੍ਰੈਲ ਜੇ ਤੋਂ ਜ਼ਿਆਦਾ ਸੀਗੇ। ਸੋ ਅਪ੍ਰੈਲ ਤੋਂ ਇਹ 2-3 ਹਜ਼ਾਰ ਬੰਦੇ ਘੱਟ ਐਂਟਰ ਹੋਏ ਆ। ਤੇ ਇਹ ਹੁਣ ਜਿਹੜੇ ਸਾਰੇ ਇਮੀਗ੍ਰੈਂਟ ਆਪਾਂ ਜੇ ਗੱਲ ਕਰੀਏ ਪੋਰਟ ਆਫ ਐਂਟਰੀ ਤੇ ਕਿਹੜਾ ਆਇਆ, ਬਾਰਡਰ ਟੱਪ ਕੇ ਕਿਹੜਾ ਆਇਆ, ਦੋਨਾਂ ਨੂੰ ਮਿਲਾ ਕੇ ਜਿਹੜਾ ਹੈਗਾ ਮਈ ਦਾ ਡੇਟਾ ਥੋੜਾ ਜਿਹਾ ਘੱਟ ਆ। ਪਰ ਫਿਰ ਵੀ ਜੇ ਨੰਬਰ ਦੇਖੋ 2,73,000 ਬੜਾ ਬੰਦਾ ਹੁੰਦਾ। ਇੰਨੇ ਬੰਦਿਆਂ ਦਾ ਜੇ ਤੁਸੀਂ ਕੇਸ ਇਮੀਗ੍ਰੇਸ਼ਨ ਕੋਰਟਾਂ ਦੇ ਵਿੱਚ, ਅਸਾਈਲਮ ਆਫਿਸ ਦੇ ਵਿੱਚ ਸੁੱਟ ਦੋ ਤੇ ਉਹ ਉਹਨਾਂ ਤੇ ਬਰਡਨ ਜਿਹੜਾ ਹੈਗਾ ਇੰਨੇ ਉਹ ਪਾਸ ਨਹੀਂ ਕਰ ਪਾਉਂਦੇ ਕੇਸ, ਕਿਉਂਕਿ ਕਿੰਨੇ 40-50 ਬੰਦੇ ਹਾਇਰ ਕਰ ਲੂਗੇ, ਇੱਕ ਬੰਦਾ 2 ਕੇਸ ਕਰ ਦੂਗਾ ਵੱਧ ਤੋਂ ਵੱਧ ਡਿਸਾਈਡ, ਰਾਈਟ। ਤੇ ਜੇ 50 ਬੰਦੇ ਆ ਤੁਹਾਡੇ ਤੇ ਤੁਸੀਂ ਲਾ ਲਓ ਔਨ ਐਵਰੇਜ ਜੇ 100 ਕੇਸ ਵੀ ਉਹਨੇ ਡਿਸਾਈਡ ਕੀਤੇ ਅਸਾਈਲਮ ਆਫਿਸ ਨੇ ਇੱਕ ਦਿਨ ਦੇ, ਹਫਤੇ ਦੇ 500 ਤੇ 4 ਹਫਤੇ ਹੁੰਦੇ ਮਹੀਨੇ ਦੇ ਵਿੱਚ, ਤੇ ਕਿੰਨੇ ਬਣੇ 2,000-2,500 ਕਰ ਦੂਗਾ ਜ਼ਿਆਦਾ ਤੋਂ ਜ਼ਿਆਦਾ। ਪਰ ਤੁਸੀਂ ਲਾ ਲਓ ਕਿ 2,75,000 ਬੰਦਾ ਜਿਹੜਾ ਉਹ ਅਮਰੀਕਾ ਦੇ ਵਿੱਚ ਆ ਰਿਹਾ। ਸੋ ਡਿਲੇ ਤਾਂ ਜਿਹੜਾ ਹੈਗਾ ਉਹ ਇੱਥੇ ਹੋਣਾ ਹੀ ਹੋਣਾ। ਤੇ ਇਹਦੇ ਨਾਲ ਇਹ ਦੱਸੀਏ ਕਿ ਜਿਹੜੀ ਇਲੀਗਲ ਇਹ ਅੰਕੜਾ ਹੁਣ ਜਿਹੜਾ ਹੈਗਾ ਇਹ ਇੰਟਰਸਟਿੰਗ ਆ ਕਿ
ਮੈਕਸੀਕੋ ਦੇ ਵੱਲੋਂ ਦੀ ਬਾਰਡਰ ਤੋਂ ਜਿੱਥੇ ਰੌਲਾ ਜ਼ਿਆਦਾ ਪੈਂਦਾ ਪਾਰਟੀਆਂ ਦਾ, ਉੱਥੋਂ ਦੀ ਜਿਹੜੀ ਨੰਬਰ ਹੈਗਾ ਲੋਕਾਂ ਦਾ ਕ੍ਰਾਸ ਕਰਨ ਦਾ ਉਹ ਘੱਟ ਆ, ਤੇ ਜਿਹੜਾ ਕੈਨੇਡਾ ਵਾਲਾ ਬਾਰਡਰ ਸੀਗਾ ਉੱਥੋਂ ਦੀ ਜਿਹੜੀ ਕ੍ਰਾਸਿੰਗ ਸੀਗੀਆਂ ਉਹਦਾ ਨੰਬਰ 'ਚ ਵਾਧਾ ਹੋ ਗਿਆ ਜੀ। ਸੋ ਇਹ ਚੀਜ਼ ਆ। ਤੇ ਬਾਈਡਨ ਐਡਮਿਨਿਸਟ੍ਰੇਸ਼ਨ ਹੁਣ ਆਪਣਾ ਪ੍ਰਚਾਰ ਕਰ ਰਹੀ ਆ ਤੇ ਰਿਪਬਲਿਕਨ ਇਹਨੂੰ ਫਾਈਟ ਬੈਕ ਕਰ ਰਹੇ ਆ, ਤੇ ਦੇਖਦੇ ਹੁਣ ਕਿੱਥੇ ਗੱਲ ਜਾ ਕੇ ਇਹ ਮੁੱਕਦੀ ਜੀ ਬਿਲਕੁਲ। ਸੋ ਸਰੋਤਿਓ, ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਸੀ ਵੀ ਅੱਜ ਆਪਾਂ ਤੁਹਾਡੀਆਂ ਕਾਲਸ ਨਹੀਂ ਲੈ ਸਕਾਂਗੇ ਕਿਉਂਕਿ ਆਊਟ ਆ। ਤੇ ਜੇ ਤੁਸੀਂ ਅਟਾਰਨੀ ਜੇ ਤਿਰਕੀਆਣਾ ਉਹਨਾਂ ਦੇ ਆਫਿਸ ਦੇ ਵਿੱਚ ਕਾਲ ਕਰਨੀ ਆ, ਆਫਿਸ ਦੇ ਵਿੱਚ ਕਾਲ ਕਰ ਸਕਦੇ ਹੋ 415 909 0503 415 909 0503। ਇੰਨੀ ਜ਼ਰੂਰ ਬੇਨਤੀ ਹੈਗੀ, ਜਿੰਨੇ ਵੀ ਸਾਡੇ ਸਰੋਤੇ ਸੁਣ ਰਹੇ ਹੈਗੇ ਆ, ਜਿੰਨੇ ਵੀ ਸਾਡੇ ਟਾਕ ਸ਼ੋਜ਼ ਹੈਗੇ ਆ ਇਮੀਗ੍ਰੇਸ਼ਨ ਦੇ ਬਾਬਤ, ਜ਼ਰੂਰ ਸੁਣਿਆ ਕਰੋ। ਜੇ ਤੁਹਾਨੂੰ ਇਮੀਗ੍ਰੇਸ਼ਨ ਦੀ ਜ਼ਰੂਰਤ ਆ, ਚਾਹੇ ਤੁਹਾਡੇ ਦੋਸਤ ਮਿੱਤਰ ਕਿਤੇ ਵੀ ਦੁਨੀਆ 'ਚ ਰਹਿੰਦੇ ਹੈਗੇ ਆ, ਤੇ ਜਿਸ ਹਿਸਾਬ ਦੇ ਨਾਲ ਆਪਾਂ ਅੱਜ ਡਿਸਕਸ ਕੀਤਾ ਆ, ਇਮੀਗ੍ਰੇਸ਼ਨ ਦੀ ਤਰਫ ਤੇ ਸਟ੍ਰਿਕਟ ਹੋਣ ਜਾ ਰਹੇ ਆ। ਲੱਗਦਾ ਹੀ ਆ ਸਟ੍ਰਿਕਟ ਹੋਣ ਜਾ ਨਹੀਂ ਰਹੇ, ਆਲਰੇਡੀ ਕਾਫੀ ਸਟ੍ਰਿਕਟ ਹੋ ਗਏ ਆ, ਤੇ ਆਉਣ ਵਾਲੇ 2-3 ਸਾਲਾਂ 'ਚ ਲੋਕਾਂ ਦੀਆਂ ਜਿਹੜੀਆਂ ਡੇਟਾਂ ਆ ਉਹ ਵੀ ਪੈਣੀਆਂ ਸ਼ੁਰੂ ਹੋ ਜਾਣੀਆਂ, ਜਿਨ੍ਹਾਂ ਦੀਆਂ ਪੋਲੀਟੀਕਲ ਅਸਾਈਲਮ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਇਹ ਬੇਨਤੀ ਹੈ ਭਾਈ, ਜਿਹੜਾ ਵੀ ਤੁਸੀਂ ਅਟਾਰਨੀ ਹਾਇਰ ਕਰਨਾ ਹੈ, ਬੜੀ ਸਰਚ ਕਰਕੇ ਕਰੋ ਤਾਂ ਕਿ ਤੁਹਾਨੂੰ ਉਹ ਸਹੀ ਤਰੀਕੇ ਦੇ ਨਾਲ ਰੀਪ੍ਰਜੈਂਟ ਕਰ ਸਕੇ। ਨਾ ਕਿ ਇੱਦਾਂ ਨਾ ਹੋਵੇ ਵੀ ਜਿਹੜਾ ਵੀ ਜਾਈ ਜਾਵੇ ਵੀ ਆ ਜਾਓ ਜੀ ਆ ਜਾਓ, ਜੇਬ 'ਚ ਪੈਸੇ ਪਾਈ ਜਾਓ ਤੇ ਕੋਈ ਨਹੀਂ, ਬਾਅਦ 'ਚ ਦੇਖੀ ਜਾਊਗੀ। ਜਦੋਂ ਇੱਕ ਵਾਰੀ ਫਿਰ ਮੈਸਅਪ ਹੋ ਜਾਂਦੀ ਆ, ਫਿਰ ਸਾਨੂੰ ਪਤਾ ਰੇਡੀਓ 'ਤੇ ਵੀ ਕਿੰਨੀਆਂ ਕਾਲਸ ਆਉਂਦੀਆਂ ਵੀ ਭਾਜੀ ਮੈਨੂੰ ਉਸ ਅਟਾਰਨੀ ਨੇ ਵੀ ਲੁੱਟ ਲਿਆ, ਉਹਨੇ ਵੀ ਲੁੱਟ ਲਿਆ, ਉਹਨੇ ਵੀ ਲੁੱਟ ਲਿਆ, ਹੁਣ ਮੈਨੂੰ ਦੱਸੋ ਮੈਂ ਕਿੱਥੇ ਜਾਵਾਂ, ਹੈ ਨਾ। ਸੋ ਪਲੀਜ਼ ਉਸ ਕਰਕੇ ਜ਼ਰੂਰ, ਅਤੇ ਜਿੰਨੇ ਵੀ ਹੈਗੇ ਆ ਸਾਡੇ ਸਾਰੇ ਹੀ ਸ਼ੋਜ਼ ਪੰਜਾਬੀ ਰੇਡੀਓ USA ਦੇ YouTube 'ਤੇ, Facebook ਦੇ ਉੱਤੇ ਪਏ ਆ। ਚਾਹੇ ਤੁਸੀਂ H1 ਵੀਜ਼ੇ 'ਤੇ ਆਉਣਾ ਆ, ਜੇ ਕਿਸੇ ਨੂੰ ਪੋਲੀਟੀਕਲ ਅਸਾਈਲਮ ਦੀ ਜ਼ਰੂਰਤ ਹੈਗੀ ਆ, ਜਾਂ ਤੁਹਾਡੇ ਇਮੀਗ੍ਰੇਸ਼ਨ ਜਿਹੜੀ ਰੈਗੂਲਰ ਇਮੀਗ੍ਰੇਸ਼ਨ ਆ, ਬਲੱਡ ਰਿਲੇਸ਼ਨ ਆ, ਹਰ ਇੱਕ ਬਿਜ਼ਨਸ ਵੀਜ਼ਾ ਆ, ਉਹਦੇ ਨਾਲ ਰਿਲੇਟਡ ਬਹੁਤ ਸ਼ੋਅ ਕੀਤੇ ਆ, ਸਾਰੇ ਉੱਥੇ ਪਏ ਆ। ਤੁਸੀਂ ਵਿਹਲੇ ਟਾਈਮ 'ਚ ਕਿਸੇ ਵੀ ਟਾਈਮ ਸੁਣ ਸਕਦੇ ਹੋ, ਦੇਖ ਸਕਦੇ ਹੋ। ਸੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਸੋ ਇੱਥੇ ਹੀ ਸਰੋਤਿਓ ਆਪਾਂ ਇਜਾਜ਼ਤ ਲੈਂਦੇ ਹਾਂ। ਮੇਰੇ ਹਰਜੋਤ ਸਿੰਘ ਵੱਲੋਂ ਸਾਰੇ ਹੀ ਸਰੋਤਿਆਂ ਨੂੰ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਤੇ ਸੁਣਦੇ ਰਹੋ ਪੰਜਾਬੀ ਰੇਡੀਓ USA।